पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਘਰਾਂ 'ਚ ਰੇਡੀਓ ਸੈਟਸ 'ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਿਹੜੀ ਆ ਦਸੰਬਰ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਬੁੱਧਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮਾਊਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਮਹਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਸਤੂਰ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਵੀਸਲਾ ਪਰਿਵਾਰ, ਫਰੈਜ਼ਨੋ। ਅਤੇ ਵਿਸ਼ੇਸ਼ ਤੌਰ 'ਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਵਿੱਚ ਖੋਲ੍ਹੀ ਹੈ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਜਿਹੜੇ ਟ੍ਰੇਲਰਸ ਆ ਉਹ ਖਰੀਦ ਸਕਦੇ ਹੋ। ਹੰਡਾਈ ਦੇ ਟ੍ਰੇਲਰਸ ਇਹਨਾਂ ਦੇ ਕੋਲ ਮੌਜੂਦ ਨੇ। ਹੋਰ ਵੀ ਕੰਪਨੀਆਂ ਦੇ ਨਵੇਂ ਪੁਰਾਣੇ ਇਹਨਾਂ ਕੋਲ ਟ੍ਰੇਲਰਸ, ਡਰਾਈਵ ਵੈਨਸ, ਰੀਫਰਸ ਮੌਜੂਦ ਨੇ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇੱਥੇ ਕਾਲ ਕਰੋ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲਿਆਂ ਨੂੰ ਨੰਬਰ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਜਿਹੜੀ ਪਹਿਲੀ ਖਬਰ ਆ ਰਹੀ ਆ, ਜਿਸ ਤਰ੍ਹਾਂ ਜਦੋਂ ਹੀ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਸੀ ਉਹਨਾਂ ਨੇ ਆਪਣੀ ਕੈਂਪੇਨ ਦੇ ਟਾਈਮ ਵੀ ਅਤੇ ਇਲੈਕਟ ਹੋਣ ਤੋਂ ਬਾਅਦ ਵੀ ਕਿਹਾ ਸੀ ਵੀ ਜਿੱਥੇ ਜਿੱਥੇ ਵੀ ਸਾਡੀ ਇੰਟਰਵੈਂਸ਼ਨ ਹੈਗੀ ਆ ਮਿਲਟਰੀ ਦੀ ਉਹ ਆਪਾਂ ਘਟਾਵਾਂਗੇ ਅਤੇ ਉਹ ਬੰਦ ਕਰਾਂਗੇ। ਸੋ ਆਪਾਂ ਕੱਲ੍ਹ ਤੁਹਾਡੇ ਨਾਲ ਖਬਰਾਂ ਕੱਲ੍ਹ ਅਤੇ ਪਰਸੋਂ ਸਾਂਝੀਆਂ ਕੀਤੀਆਂ ਸੀਗੀਆਂ ਕਿਸ ਤਰ੍ਹਾਂ US ਗਵਰਨਮੈਂਟ ਜਿਹੜੀ ਆ ਤਾਲੀਬਾਨ ਦੇ ਨਾਲ ਅਤੇ ਉੱਥੇ ਦੇ ਜਿਹੜੇ ਹੋਰ ਜਿਹੜੀਆਂ ਸਰਕਾਰਾਂ ਪਾਕਿਸਤਾਨ, ਇੰਡੀਆ, ਅਫਗਾਨਿਸਤਾਨ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਤਾਂ ਕਿ ਅਫਗਾਨਿਸਤਾਨ ਤੋਂ ਨਿਕਲਿਆ ਜਾ ਸਕੇ। ਅਤੇ ਅੱਜ ਜਿਹੜੀ ਖਬਰ ਆਈ ਆ ਵੀ US ਮਿਲਟਰੀ ਜਿਹੜੀ ਆ ਪੂਰੀ ਤਰ੍ਹਾਂ ਫੁੱਲ ਵਿਡਰੋਲ ਜਿਹੜਾ ਆ ਸੀਰੀਆ ਤੋਂ ਕਰਨ ਜਾ ਰਹੀ ਆ। ਆਲਰੇਡੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਪੈਂਟਾਗਨ ਨੂੰ ਕਹਿ ਦਿੱਤਾ ਹੈ ਵੀ ਆਪਣੀ ਤਿਆਰੀ ਕਰ ਲਓ ਵੀ ਸਾਨੂੰ ਸੀਰੀਆ 'ਚ ਰਹਿਣ ਦਾ ਕੋਈ ਜਿਹੜਾ ਫਾਇਦਾ ਨਹੀਂ ਹੈਗਾ ਅਤੇ ਅਸੀਂ ਬਹੁਤ ਜਿੱਦਾਂ ਸਾਡਾ ਨੁਕਸਾਨ ਹੋਇਆ ਫਾਈਨੈਂਸ਼ੀਅਲੀ ਵੀ ਅਤੇ ਜਿਹੜਾ ਬੰਦੇ ਕਾਊਂਟ ਕਰਨ ਦੇ ਵਿੱਚ ਵੀ ਡੈਥਸ ਵੀ ਹੋਈਆਂ। ਸੋ ਇਸ ਕਰਕੇ ਜਿਹੜਾ ਆ ਸੀਰੀਆ ਤੋਂ ਹੁਣ US ਮਿਲਟਰੀ ਉਹ ਵਾਪਸ ਆ ਰਹੀ ਆ ਜੀ। ਬਿਲਕੁਲ, ਬਹੁਤ ਸਾਰੇ ਫੌਜੀ ਉਹਨਾਂ ਨੂੰ ਘਰੇ ਪਰਤਣ ਦਾ ਜਿਹੜਾ ਉਹ ਮੌਕਾ ਮਿਲੂਗਾ। ਅਤੇ ਇਕੱਲਾ ਇਹ ਸੀਰੀਆ ਵਿੱਚ ਨਹੀਂ, ਹੋਰ ਵੀ ਕਈ ਥਾਵਾਂ ਦੇ ਉੱਤੇ ਅਮਰੀਕੀ ਫੌਜ ਜਿਹੜੀ ਆ ਉਹ ਅਜੇ ਵੀ ਹੈਗੀ ਆ। ਅਫਗਾਨਿਸਤਾਨ ਦੇ ਵਿੱਚ ਅਜੇ ਵੀ ਹੈਗੀ ਆ। ਯਮਨ ਵਾਲੇ ਪਾਸੇ, ਮਿਡਲ ਈਸਟ ਦੇ ਹੋਰ ਕਈ ਮੁਲਕਾਂ ਦੇ ਵਿੱਚ, ਇਰਾਕ ਵਾਲੇ ਪਾਸੇ ਉੱਧਰ ਅਜੇ ਜਿਹੜੀ ਹੈਗੀ ਆ। ਸੋ ਦੇਖਦੇ ਹਾਂ ਹੌਲੀ ਹੌਲੀ ਜਿਹੜਾ ਆਊਗਾ ਕਿੱਦਾਂ ਆਊਗਾ, ਕਿਉਂਕਿ ਆਈ ਥਿੰਕ ਬੀਤੇ ਦਿਨੀ ਇੱਕ ਜਿਹੜਾ ਖਾਸ ਕਰਕੇ ਯਮਨ ਨੂੰ ਲੈ ਕੇ US ਕਾਂਗਰਸ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ ਜਿਸ ਦੇ ਵਿੱਚ ਅਮਰੀਕੀ ਕੋਈ ਵੀ ਦਖਲ ਅੰਦਾਜ਼ੀ ਆ ਉੱਥੇ ਟੋਟਲੀ ਉਹਨਾਂ ਨੇ ਬੈਨ ਕਰ ਦਿੱਤੀ ਸੀ ਵੀ ਅਮਰੀਕਾ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਜਿਹੜੀ ਚੱਲ ਰਹੀ ਹੈ ਇਸ ਟਾਈਮ ਯੁੱਧ ਆ ਉਸ ਦੇ ਵਿੱਚ ਹਿੱਸਾ ਨਹੀਂ ਲਏਗਾ, ਨਾ ਹੀ ਹਥਿਆਰ ਮੁਹੱਈਆ ਕਰਵਾਏਗਾ ਸਾਊਦੀ ਅਰੇਬੀਆ ਵਾਲਿਆਂ ਨੂੰ, ਅਤੇ ਨਾ ਹੀ ਉੱਥੇ ਜਿਹੜੀ ਫੌਜੀ ਆ ਉਹਨਾਂ ਦੇ ਉੱਥੇ ਮੌਜੂਦ ਹੋਣਗੇ। ਸੋ ਉਸ ਦੇ ਨਾਲ ਹੀ ਜਿਹੜਾ ਲੱਗਦਾ ਜਿਹੜਾ ਇਹ ਮੁਲਕ ਹੈਗਾ ਆ ਸੀਰੀਆ, ਸੋ ਉੱਥੋਂ ਵਾਪਸ ਜਿਹੜੇ ਆ US ਫੋਰਸਿਸ ਆ ਉਹਨਾਂ ਨੂੰ ਪੂਰਾ ਜਿਹੜਾ ਉਹ ਬੁਲਾਇਆ ਜਾ ਰਿਹਾ ਆ। ਅਤੇ ਕਹਿੰਦੇ ਇਹ ਬਹੁਤ ਜਲਦੀ ਅਤੇ ਪੂਰਨ ਤੌਰ ਦੇ ਉੱਤੇ ਸੀਰੀਆ ਦੇ ਵਿੱਚੋਂ ਵਾਪਸੀ ਜਿਹੜੀ ਆ ਅਮਰੀਕੀ ਫੌਜ ਦੀ ਹੋਵੇਗੀ ਜੀ। ਅਤੇ ਆਪਾਂ ਉਦੋਂ ਵੀ ਦੱਸ ਰਹੇ ਸੀ ਹਰਜੋਤ ਸਿੰਘ ਜੀ, ਆਲਰੇਡੀ ਜਿਹੜੇ ਬਾਹਰ ਵੱਖ-ਵੱਖ ਮੁਲਕਾਂ ਦੇ ਵਿੱਚ ਲੱਗੀ ਹੋਈ ਫੌਜ ਜਿਹੜੀ ਤੈਨਾਤ ਹੋਈ ਆ ਉਸ ਦੇ ਚੱਲਦਿਆਂ ਅਮਰੀਕਾ ਹੁਣ ਤੱਕ $1 ਟ੍ਰਿਲੀਅਨ ਤੋਂ ਵੱਧ ਜਿਹੜਾ ਆ ਟੈਕਸ ਪੇਅਰ ਦੇ ਉੱਤੇ ਭਾਰ ਜਿਹੜਾ ਉਸ ਦਾ ਪਿਆ ਹੋਇਆ ਆ। ਹਰ ਸਾਲ ਬਿਲੀਅਨਸ ਆਫ ਡਾਲਰ ਜਿਹੜਾ ਖਰਚਾ ਆ ਇਹਨਾਂ ਦੀ ਰੱਖ ਰਖਾਵ ਲਈ, ਉੱਥੇ ਜਿਹੜੀਆਂ ਚੀਜ਼ਾਂ ਮੁਹੱਈਆ ਕਰਨ ਦੇ ਲਈ ਉਹ ਆ ਰਿਹਾ ਆ ਜੀ।
ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਵਾਲ ਦੀ ਗੱਲ ਹੋ ਰਹੀ ਆ, ਕੰਧ ਬਣਾਉਣ ਦੀ ਮੈਕਸੀਕੋ ਤੇ US ਬਾਰਡਰ ਦੇ ਵਿੱਚ, ਤੇ ਕਹਿੰਦੇ ਵੀ ਉਹ ਲੱਗਦਾ ਆ ਵੀ ਉਹ ਫਾਈਨਲ ਨਹੀਂ ਹੋਣ ਜਾ ਰਹੀ, ਕਿਉਂਕਿ ਅੱਜ ਜਿਹੜੀਆਂ ਰਿਪੋਰਟਸ ਆ ਰਹੀਆਂ, ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਆ ਜੇ ਕੰਧ ਬਣਾਉਣ ਲਈ ਪੈਸੇ ਨਾ ਦਿੱਤੇ ਤੇ ਅਸੀਂ ਗਵਰਨਮੈਂਟ ਸ਼ਟਡਾਊਨ ਕਰ ਦਾਂਗੇ। ਪਰ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ, ਕੈਲੀਅਨ ਕੌਨਵੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ ਹੈਗੇ ਆ, ਉਹਨਾਂ ਵੱਲੋਂ ਵੀ ਅਗਰ ਜਿਹੜੀ ਆ ਸੈਨੇਟ ਜਾਂ ਕਾਂਗਰਸ ਜਿਹੜਾ ਆ ਸ਼ਾਰਟ ਟਰਮ ਬਿੱਲ ਜਿਹੜਾ ਪਾਸ ਕਰ ਦਿੰਦੀ ਆ ਗਵਰਨਮੈਂਟ ਚਾਲੂ ਰਹਿਣ ਦੇ ਲਈ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਦਾ ਸਾਥ ਦੇ ਸਕਦੇ ਆ। ਜੀ ਬਿਲਕੁਲ, $5 ਬਿਲੀਅਨ ਦੀ ਜਿਹੜੀ ਮੰਗ ਆ ਇਹਨਾਂ ਨੇ ਕਾਂਗਰਸ ਤੋਂ ਕੀਤੀ ਸੀ ਟਰੰਪ ਪ੍ਰਸ਼ਾਸਨ ਨੇ ਇਸ ਕੰਧ ਦੀ ਉਸਾਰੀ ਦੇ ਲਈ। ਅਤੇ ਇੱਕ ਚੀਜ਼ ਜਿਹੜੀ ਕਲੀਅਰ ਕਰਦੇ ਚਾਹੀਏ, ਕੰਧ ਦਾ ਸਿਰਫ ਨਾਮ ਆ, ਇਹ ਸੇਮ ਉਸੇ ਤਰੀਕੇ ਦੀ ਪੁਰਾਣੀ ਫੈਂਸ ਵਾਂਗੂ ਹੀ ਜਿਸ ਦੇ ਵਿੱਚ ਖਾਲੀ ਥਾਂ ਆ, ਸਟੀਲ ਜਿਹੜੀ ਆਇਰਨ ਰੀਇਨਫੋਰਸਡ ਜਿਹੜੀ ਹੁੰਦੀ ਆ ਉਸ ਤਰੀਕੇ ਦੀ ਬਣਨੀ ਸੀ। ਸੋ ਕਿਹਾ ਉਸ ਨੂੰ ਕੰਧ ਹੀ ਜਾ ਰਿਹਾ ਸੀਗਾ, ਪਰ ਬਣਨੀ ਉਹ ਫੈਂਸ ਹੀ ਸੀਗੀ। ਸੋ ਜਿੱਦਾਂ ਦੀ ਆਲਰੇਡੀ ਮੌਜੂਦ ਹੈਗੀ ਆ ਉਹ ਬਾਕੀ ਹੋਰ ਇਲਾਕਿਆਂ ਦੇ ਵਿੱਚ ਬਣਨੀ ਸੀ ਜਿੱਥੇ ਆਲਰੇਡੀ ਮੌਜੂਦ ਨਹੀਂ ਸੀਗੀ। ਸੋ ਇਸ ਜਿਹੜੀ ਫੈਂਸ ਹੈਗੀ ਆ ਇਸ ਨੂੰ ਟਰਾਈ ਜਿਹੜੀ ਕਰ ਰਹੇ ਸੀ, $5 ਬਿਲੀਅਨ ਜਿਹੜੀ ਉਹਨਾਂ ਨੇ ਮੰਗ ਕੀਤੀ ਸੀ। ਅਤੇ ਜਿਹੜੇ ਆ ਰਹੇ US ਕਾਂਗਰਸ ਦੇ ਜਿਹੜੇ ਡੈਮੋਕਰੇਟਸ ਆ ਉਹਨਾਂ ਨੇ ਇਸ ਚੀਜ਼ ਨੂੰ ਮਨਾ ਕਰ ਦਿੱਤਾ। ਉਹ ਕਹਿੰਦੇ ਵੀ ਤੁਸੀਂ $1.3 ਬਿਲੀਅਨ ਲੈਣਾ ਆ ਅਤੇ ਲੈ ਲਓ, ਨਹੀਂ ਤਾਂ ਜੇ ਜਿੱਦਾਂ ਤੁਸੀਂ ਉੱਦਣ ਸਾਰਿਆਂ ਦੇ ਸਾਹਮਣੇ TV ਦੇ ਉੱਤੇ ਖੁਦ ਆਖਿਆ ਆ ਵੀ ਮੈਂ ਇਸ ਸ਼ਟਡਾਊਨ ਦੇ ਲਈ ਖੁਦ ਜ਼ਿੰਮੇਵਾਰ ਹੋਊਂਗਾ, ਅਤੇ ਉਹਦੇ ਕਰਕੇ ਰਿਪਬਲਿਕਨਸ ਥੋੜ੍ਹੇ ਚਿੰਤਤ ਵੀ ਨਜ਼ਰ ਆਏ ਵੀ ਇਹਦੇ ਕਰਕੇ ਤਾਂ ਸਾਡੀ ਇੱਕ ਹਿਸਾਬ ਦੇ ਨਾਲ ਕਾਫੀ ਥੂ ਹੋ ਜੂਗੀ ਲੋਕਾਂ ਦੇ ਵਿੱਚ, ਉਹਨਾਂ ਦੇ ਸਪੋਰਟਰਸ ਦੇ ਵਿੱਚ ਵੀ ਇਹ ਕੰਮ ਮਾੜਾ ਹੋਇਆ ਆ। ਸੋ ਆਈ ਥਿੰਕ ਉਹਦੇ ਚੱਲਦਿਆਂ ਥੋੜ੍ਹੀ ਰਣਨੀਤੀ ਦੇ ਵਿੱਚ ਇਹਨਾਂ ਨੇ ਜਿਹੜੀ ਤਬਦੀਲੀ ਕੀਤੀ ਆ। ਹੁਣ ਹੋ ਸਕਦਾ ਵੀ ਇਹ ਜਿਹੜੇ ਡਾਲਰ ਆ ਕਿਸੇ ਹੋਰ ਪਾਸਿਓਂ ਇਕੱਠੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨ, ਯਾਨੀ ਕਿ ਹੋਰ ਕਈ ਜਿਹੜੇ ਪ੍ਰੋਜੈਕਟਸ ਵਗੈਰਾ ਜਿਹੜੇ ਚੱਲ ਰਹੇ ਹੁੰਦੇ ਆ ਉਹਨਾਂ ਦੇ ਵਿੱਚੋਂ ਥੋੜ੍ਹੇ ਬਹੁਤੇ ਇੱਧਰ ਉੱਧਰ ਜਿਹੜੇ ਰੀਡਾਇਰੈਕਟ ਜਿਹੜੇ ਆ ਡਾਲਰ ਆ ਉਹ ਕੀਤੇ ਜਾ ਸਕਦੇ ਆ। ਅਤੇ ਜਿਹੜੇ ਇਸ ਫੈਂਸ ਦੇ ਕੰਧ ਦੇ ਵਿਰੋਧੀ ਆ ਉਹ ਥੋੜ੍ਹੇ ਖੁਸ਼ ਨੇ ਵੀ ਕਹਿੰਦੇ ਸ਼ਾਇਦ ਇਸੇ ਕਰਕੇ ਹੀ ਜਿਹੜੀ ਇਹ ਬਾਰਡਰ ਵਾਲੀ ਵਾਲ ਆ ਉਹ ਬਣੇਗੀ ਨਹੀਂ, ਅਤੇ ਸ਼ਾਇਦ ਕਦੇ ਵੀ ਜਿਹੜੀ ਉਹ ਨਾ ਬਣੇ। ਪਰ ਲੱਗਦਾ ਇੱਦਾਂ ਹੈ ਨਹੀਂ ਆ, ਕਿਉਂਕਿ ਜਿਹੜੇ ਡੋਨਲਡ ਟਰੰਪ ਖੁਦ ਨੇ ਉਹ ਇਸ ਚੀਜ਼ ਦੇ ਪੱਕੇ ਜਿਹੜੇ ਆ ਉਹ ਹਮਾਇਤੀ ਨੇ। ਇੱਕ ਹੋਰ ਜਗ੍ਹਾ ਹਰਜੋਤ ਸਿੰਘ ਜੀ ਜਿਹੜੀ ਕਈ ਥਾਵਾਂ ਦੇ ਉੱਤੇ ਜਿਹੜੀ ਚੀਜ਼ ਦੱਸੀ ਆ ਵੀ ਹੁਣ ਕਿਉਂਕਿ ਸਭ ਨੂੰ ਪਤਾ ਆ ਵੀ ਕੀ ਜਿਹੜਾ ਚੱਲ ਰਿਹਾ ਇਸ ਕੰਧ ਦੇ ਮਾਮਲੇ ਦੇ ਵਿੱਚ, ਕੰਧ ਦੇ ਡਾਲਰ ਜਿਹੜੇ ਉਹ ਮੈਕਸੀਕੋ ਤੋਂ ਲੈਣੇ ਸੀ ਮੰਗੀ, ਉਹ ਕਾਂਗਰਸ ਤੋਂ ਜਾ ਰਹੇ ਆ ਹੁਣ ਵੀ ਕਹਿੰਦੇ ਇਕੱਲੀ ਕੰਧ ਜਿਹੜੀ ਆ ਉਹਨਾਂ ਤੋਂ ਆਪਾਂ ਡਾਲਰ ਲੈਣੇ ਆ। ਅਤੇ ਜਦੋਂ ਕੋਈ ਮੈਕਸੀਕੋ ਦੀ ਬਾਰੇ ਗੱਲ ਆਉਂਦੀ ਸੀ ਉਹ ਇੱਦਾਂ ਕਹਿੰਦੇ ਹੁੰਦੇ ਸੀ ਕੈਂਪੇਨ 'ਚ, ਲੈ ਵੀ 10 ਫੁੱਟ ਹੋਰ ਉੱਚੀ ਕਰਤੀ ਆਪਾਂ, ਹੁਣ ਨਹੀਂ ਟੱਪਦੇ। ਅਤੇ ਇੱਦਾਂ ਜਿਹੜੀਆਂ ਗੱਲਾਂ ਹੋ ਰਹੀਆਂ ਸੀਗੀਆਂ, ਅਤੇ ਕਈ ਜਿਹੜੇ ਉਹਨਾਂ ਦੇ ਵੋਟਰਸ ਆ ਉਹ ਵੀ ਠੱਗੇ ਮਹਿਸੂਸ ਜਿਹੜੇ ਆਪਣੇ ਆਪ ਨੂੰ ਕਰਨਗੇ ਵੀ ਉਹਨਾਂ ਨੇ ਵੋਟ ਵੀ ਜਿਹੜੀ ਆ ਇਸ 'ਤੇ ਕਰਕੇ ਇਹ ਪਾਈ ਸੀਗੀ। ਸੋ ਇਹ ਹੁਣ ਹਰਜੋਤ ਸਿੰਘ ਜੀ ਇੱਕ ਹੋਰ ਨਵਾਂ ਜਿਹੜਾ ਮਸਲਾ ਇਹ ਆਊਗਾ, ਕਿਉਂਕਿ ਇਹ ਫੌਕਸ ਨਿਊਜ਼ ਨੇ ਜਿਹੜਾ ਇਹ ਪੇਸ਼ ਕੀਤਾ ਸੀਗਾ ਵੀ ਉਹ ਕੰਧ ਨਹੀਂ ਆ, ਵੀ ਇਹ ਤਾਂ ਸਟੀਲ ਦੀ ਜਿਹੜੀਆਂ ਸਲੈਟਸ ਆ। ਅਤੇ ਹੁਣ ਦੇਖਦੇ ਹਾਂ ਵੀ ਕੀ ਰਾਸ਼ਟਰਪਤੀ ਟਰੰਪ ਜਿੱਦਾਂ CNN ਨੂੰ MSNBC ਨੂੰ ਹੋਰ ਜਿਹੜੇ ਮੀਡੀਆ ਆਊਟਲੈਟਸ ਨੂੰ ਫੇਕ ਨਿਊਜ਼ ਕਹਿੰਦੇ ਆ, ਕਿ ਫੌਕਸ ਵਾਲਿਆਂ ਨੂੰ ਵੀ ਉਹ ਖੁਦ ਹੁਣ ਫੇਕ ਨਿਊਜ਼ ਕਹਿਣਗੇ ਜਾਂ ਨਹੀਂ, ਕਿਉਂਕਿ ਉਹ ਕਹਿ ਰਹੇ ਆ ਵੀ ਉਹ ਕੰਧ ਨਹੀਂ ਆ, ਵੀ ਇਹ ਤੁਹਾਡੀ ਤਾਂ ਜਿਹੜੀਆਂ ਸਲੇਟਾਂ ਆ ਉਹ ਤੁਸੀਂ ਉੱਥੇ ਲਾ ਰਹੇ ਹੋ ਜੀ। ਸੋ ਬਿਲਕੁਲ ਫੌਕਸ ਨਿਊਜ਼ ਦਾ ਜਿਹੜਾ ਆ ਉਹ ਪੂਰਾ ਜ਼ੋਰ ਲੱਗਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਜੇ ਉਹ ਗਵਰਨਮੈਂਟ ਸ਼ਟਡਾਊਨ ਕਰਦੇ ਤਾਂ ਉਹਨਾਂ ਨੂੰ ਕਰ ਦੇਣੀ ਚਾਹੀਦੀ ਆ ਜਿਹੜੀ ਕੰਧ ਵਾਲੇ ਮਾਮਲੇ ਦੇ ਉੱਤੇ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੱਕ ਵੈਸੇ ਵਧੀਆ ਖਬਰ ਹੈਗੀ ਆ, ਜਿਹੜੀ ਪਹਿਲੀ ਵਾਰੀ ਹੋਇਆ ਵੀ ਹੁਣ ਜਿਹੜੇ ਪਿਛਲੇ 2 ਸਾਲਾਂ 'ਚ ਆਪਾਂ ਕਹਿ ਸਕਦੇ ਹਾਂ ਵੀ ਇੱਕ ਬਾਈਪਾਰਟੀਸ਼ਨ ਬਿੱਲ ਜਿਹੜਾ ਕ੍ਰਿਮੀਨਲ ਜਸਟਿਸ ਰਿਫਾਰਮ ਬਿੱਲ ਆ ਉਹ ਪਾਸ ਹੋਇਆ ਹੈਗਾ ਸੈਨੇਟ ਦੇ ਵਿੱਚ 87-12 ਦੇ ਨਾਲ। ਇਹ ਜਿਹੜਾ ਬਿੱਲ ਪਾਸ ਹੋਇਆ ਜਿਹਦੇ ਵਿੱਚ 49 ਡੈਮੋਕਰੇਟਸ ਜੁਆਇਨ ਕੀਤੇ ਅਤੇ 33 ਜਿਹੜੇ ਰਿਪਬਲਿਕਨ ਜਿਨ੍ਹਾਂ ਨੇ ਜੁਆਇਨ ਕੀਤਾ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਅੱਜ ਉਹਨਾਂ ਨੇ ਟਵੀਟ ਕਰਕੇ ਵੀ ਅਮਰੀਕਾ ਜਿਹੜੀ ਆ ਇਹ ਗ੍ਰੇਟੈਸਟ ਕੰਟਰੀ ਇਨ ਦਾ ਵਰਲਡ ਆ, ਅਤੇ ਮੇਰੀ ਜਿਹੜੀ ਜੋਬ ਆ ਸਾਰੇ ਸਿਟੀਜ਼ਨਸ ਦੇ ਲਈ ਫਾਈਟ ਕਰਨ ਦੀ ਆ, ਇਨਕਲੂਡਿੰਗ ਉਹ ਵੀ ਜਿਨ੍ਹਾਂ ਨੇ ਕੁਛ ਨਾ ਕੁਛ ਪਿਛਲੇ ਸਮੇਂ 'ਚ ਗਲਤੀਆਂ ਕੀਤੀਆਂ ਹੋਣ। ਸੋ ਇਸ ਬਿੱਲ ਦੇ ਤਹਿਤ ਜਿਹੜੇ ਛੋਟੇ ਜਿਹੜੇ ਕ੍ਰਾਈਮ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਨਜ਼ਰ ਅੰਦਾਜ਼ ਕੀਤਾ ਜਾਊਗਾ,
ਤੇ ਉਹ ਜਿਹੜੇ ਸਜ਼ਾ ਭੁਗਤ ਰਹੇ ਲੋਕ ਆ ਉਹਨਾਂ ਨੂੰ ਜਿਹੜੀ ਕੁਛ ਨਾ ਕੁਛ ਜਿਹੜੀ ਆ ਰਾਹਤ ਮਿਲੂਗੀ, ਖਾਸ ਕਰਕੇ ਜਿਹੜੇ ਆ ਭੰਗ ਵਗੈਰਾ ਜਾਂ ਇੱਦਾਂ ਦੀ ਜਿਹੜੀ ਜਿਨ੍ਹਾਂ ਨੇ ਜਿਹੜੇ ਇਸ ਇੱਦਾਂ ਦੇ ਕਾਰਨਾਂ ਕਰਕੇ ਫੜੇ ਗਏ ਆ। ਜਿਹੜਾ 3 ਸਟ੍ਰਾਈਕ ਰੂਲ ਸੀ, ਜਿਸ ਕਰਕੇ ਕਹਿੰਦੇ ਵੀ 3 ਸਟ੍ਰਾਈਕ ਤੋਂ ਬਾਅਦ ਦੇ ਵਿੱਚ ਆਟੋਮੈਟਿਕਲੀ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਉਮਰ ਕੈਦ ਹੋ ਜਾਂਦੀ ਸੀ, ਉਸ ਨੂੰ ਇਸ ਜਿਹੜਾ ਪ੍ਰਿਜ਼ਨਰ ਰਿਫਾਰਮ ਬਿੱਲ ਆ ਉਸ ਦੇ ਵਿੱਚੋਂ ਕੱਢਿਆ ਜਾ ਰਿਹਾ ਆ। ਇਹਦੇ ਕਰਕੇ ਹੀ ਬਹੁਤ ਸਾਰੇ ਜਿਹੜੇ ਛੋਟੇ ਮੋਟੇ ਕਹਿ ਸਕਦੇ ਆ ਵੀ ਜਿਹੜੇ ਸਮਗਲਰ ਨਹੀਂ, ਜਿਹੜੇ ਖੁਦ ਮਰਵਾਨਾ ਪੀਂਦੇ ਆ ਜਾਂ ਕਰਦੇ ਆ, ਜਦੋਂ ਉਹ ਫੜੇ ਜਾਂਦੇ ਸੀ ਤਾਂ 3 ਵਾਰੀ ਜੇ ਫੜੇ ਗਏ ਤਾਂ ਫਿਰ ਪੱਕੀ ਲਾਈਫ ਇੰਪ੍ਰਿਜ਼ਨਮੈਂਟ ਹੋ ਜਾਂਦੀ ਸੀ। ਕਿਉਂ ਦੇਖੋ ਹਰਜੋਤ ਸਿੰਘ ਜੀ, ਉਸ ਦਾ ਭਾਰ ਤਾਂ ਇਨ ਦੀ ਐਂਡ ਟੈਕਸ ਪੇਅਰ ਦੇ ਉੱਤੇ ਹੀ ਪੈਣਾ, ਬਿਲੀਅਨਸ ਆਫ ਡਾਲਰ ਆ। ਇੱਕ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਸ਼ਾਇਦ ਅਣਜਾਣ ਹੋਣ ਵੀ ਇੱਥੇ ਜਿਹੜਾ ਪ੍ਰਿਜ਼ਨ ਦਾ ਸਿਸਟਮ ਆ ਇਹ ਮੋਸਟਲੀ ਪ੍ਰਾਈਵੇਟ ਆ। ਇਹ ਬਹੁਤ ਸਾਰੀਆਂ ਜਿਹੜੀਆਂ ਪ੍ਰਿਜ਼ਨਸ ਇੱਥੇ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਪ੍ਰਾਈਵੇਟਲੀ ਓਨਡ ਨੇ, ਪ੍ਰਾਈਵੇਟਲੀ ਜਿਹੜੀਆਂ ਰਨ ਕੀਤੀਆਂ ਜਾਂਦੀਆਂ ਨੇ, ਅਤੇ ਉਹਦੇ ਵਿੱਚ ਇਹ ਆਖਿਆ ਜਾਂਦਾ ਆ ਵੀ ਮਿਨੀਮਮ ਹਰ ਵਰੇ ਇੰਨੇ ਜਿਹੜੇ ਪ੍ਰਿਜ਼ਨਰ ਉੱਥੇ ਤੁਹਾਡੇ ਉਸ ਪ੍ਰਿਜ਼ਨ ਦੇ ਵਿੱਚ ਹੋਣੇ ਚਾਹੀਦੇ। ਇੱਦਾਂ ਦੇ ਇਕਰਾਰ ਜਿਹੜੇ ਸਰਕਾਰਾਂ ਦੇ ਨਾਲ ਉਹਨਾਂ ਪ੍ਰਿਜ਼ਨਸ ਦੇ ਜਿਹੜੇ ਹੋਏ ਆ, ਜਿਸ ਕਰਕੇ ਉਹ ਟਰਾਈ ਕਰਦੇ ਰਹਿੰਦੇ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਅੰਦਰ ਜਿਹੜਾ ਉਹ ਜ਼ਿਆਦਾ ਰੱਖਿਆ ਜਾਵੇ। ਸੋ ਇਸ ਕਰਕੇ ਜਿਹੜੇ ਟੈਕਸ ਪੇਅਰ ਮਨੀ ਆ ਬਹੁਤ ਜ਼ਿਆਦਾ ਉਸਦੇ ਕਰਕੇ ਬਰਬਾਦ ਵੀ ਜਿਹੜੀ ਹੋ ਰਹੀ ਸੀ। ਅਤੇ ਨਾਲੇ ਉਹ ਜਿਹੜੇ ਦੇਖੋ ਜਿਹਦੇ ਕੋਲ ਥੋੜ੍ਹੀ ਵੱਧ ਮਰਵਾਨਾ ਫੜੀ ਗਈ ਜਾਂ ਕੁਛ ਹੋਰ ਫੜਿਆ ਗਿਆ ਜੇ ਕੋ ਜ਼ਿਆਦਾ ਰਹੀ ਆ, ਉਸ ਨੂੰ ਫਿਰ ਜਿਹੜਾ ਅੰਦਰ ਸਾਰੀ ਉਮਰ ਦੇ ਲਈ ਰੱਖਣਾ ਉਹ ਵੀ ਜਿਹੜੀ ਆ ਕੋਈ ਤੁੱਕ ਜਿਹੜੀ ਉਹ ਬਣਦੀ ਨਹੀਂ ਆ। ਅਤੇ ਜਿਹੜੇ ਹਾਰਡਨਡ ਕ੍ਰਿਮੀਨਲਸ ਆ, ਹਾਂ ਜ਼ਰੂਰ ਉਹਨਾਂ ਨੂੰ ਜਿਹੜਾ ਆ ਉੱਥੇ ਜੇਲ੍ਹ ਦੇ ਵਿੱਚ ਹੀ ਰੱਖਣਾ ਚਾਹੀਦਾ ਆ। ਸੁਸਾਇਟੀ ਨੇ ਐਜ਼ ਸਾਰਿਆਂ ਨੇ ਮਿਲ ਜੁਲ ਕੇ ਜਿਹੜੇ ਲਾਜ਼ ਆਪਣੇ ਲਾ ਮੇਕਰਸ ਦੇ ਜ਼ਰੀਏ ਜਿਹੜੇ ਮਿਲ ਕੇ ਬਣਾਏ ਨੇ ਵੀ ਉਹਨਾਂ ਨੂੰ ਇੱਦਾਂ ਕਰਨਾ ਚਾਹੀਦਾ ਆ। ਪਰ ਇਸ ਦੀ ਬਹੁਤ ਵੱਡੀ ਇੱਕ ਜ਼ਰੂਰਤ ਵੀ ਜਿਹੜੀ ਆ ਸਾਰੇ ਪਾਸੇ ਸਮਝੀ ਜਾ ਰਹੀ ਸੀ, ਅਤੇ ਕਿਉਂਕਿ ਪੂਰੀ ਅਮਰੀਕਾ ਦੀਆਂ ਜਿਹੜੀਆਂ ਜੇਲ੍ਹਾਂ ਆ ਉਹ ਇਹ ਅਜਿਹੇ ਜਿਹੜੇ ਛੋਟੇ ਮੋਟੇ ਫੜੇ ਗਏ ਨੇ ਨਸ਼ਾ ਕਰਦੇ ਉਹਨਾਂ ਦੇ ਨਾਲ ਭਰੀਆਂ ਪਈਆਂ ਨੇ, ਓਵਰ ਕਰਾਊਡਡ ਨੇ। ਸੋ ਇਹ ਜਿਹੜੀ ਆ ਖਾਸ ਕਰਕੇ ਜਿਹੜੀ ਅਫਰੀਕਨ ਅਮਰੀਕਨ ਕਮਿਊਨਿਟੀ ਆ ਉਹਨੂੰ ਬਹੁਤ ਜ਼ਿਆਦਾ ਅਸਰ ਕਰਨ ਜਾ ਰਿਹਾ, ਕਿਉਂਕਿ ਕਾਲੇ ਮੂਲ ਦੇ ਲੋਕ ਜਿਹੜੇ ਆ ਬਹੁਤ ਛੋਟੇ ਛੋਟੇ ਜਿਹੜੇ ਕ੍ਰਾਈਮ ਦੇ ਵਿੱਚ ਅੰਦਰ ਕੀਤੇ ਗਏ, ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਦੱਸਿਆ 3 ਸਟ੍ਰਾਈਕ ਲਾ। ਸੋ ਇਹਦੇ ਸੰਬੰਧ ਦੇ ਵਿੱਚ ਬੈਨ ਜੋਨਸ ਇੱਕ ਜਿਹੜੇ CNN ਦੇ ਹੋਸਟ ਹੈਗੇ ਆ, ਹਮੇਸ਼ਾ ਬਹੁਤ ਹੀ ਕ੍ਰਿਟਿਕ ਰਹਿੰਦੇ ਆ ਉਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ। ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਆ ਜੈਰਡ ਕਸ਼ਨਰ ਜਿਹੜੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਜਵਾਈ ਆ, ਅਤੇ ਨਾਲ ਜਿਹੜੇ ਆ ਹਕੀਮ ਜੈਫਰੀਜ਼ ਇਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਸੀ, ਦੋਨਾਂ ਨੇ ਰਲ ਕੇ ਜਿਹੜਾ ਇਹ ਬਿੱਲ ਕ੍ਰੀਏਟ ਕੀਤਾ ਹੈਗਾ। ਇਹ ਇੱਕ ਤਰ੍ਹਾਂ ਨਾਲ ਇਤਿਹਾਸ ਬਣਿਆ ਆ, ਅਤੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹ ਕ੍ਰਿਸਮਸ ਦਾ ਗਿਫਟ ਹੈਗਾ ਆ ਵੀ ਅਸੀਂ ਇਸ ਨੂੰ ਵਿਟਨੈਸ ਕਰ ਰਹੇ ਹਾਂ ਵੀ ਹਿਸਟਰੀ ਜਿਹੜੀ ਬਣ ਰਹੀ ਆ ਫਲੋਰ ਆਫ US ਸੈਨੇਟ, ਜਿੱਥੇ ਜਿੱਦਾਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਜਿਹੜੇ ਆ ਦੋਨੋਂ ਹੀ ਰਲ ਕੇ ਜਿਹੜਾ ਇਸ ਬਿੱਲ ਨੂੰ ਪਾਸ ਕਰ ਰਹੇ ਆ। ਕਹਿੰਦੇ ਇਕੱਲੇ ਡੈਮੋਕ੍ਰੇਟਸ ਅਤੇ ਰਿਪਬਲਿਕਨ ਨਹੀਂ, ਹੋਰ ਬਹੁਤ ਸਾਰੇ ਲੋਕ ਜਿਹੜੇ ਆਪਸ ਦੇ ਵਿੱਚ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਓਪੋਜਿਟ ਹੁੰਦੇ ਆ, ਖਾਸ ਕਰਕੇ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਸ, ਫੌਕਸ ਨਿਊਜ਼, ਸ਼ਾਨ ਹੈਨਿਟੀ ਅਤੇ ਨੈਂਸੀ ਪਲੋਸੀ, ਕੋਰੀ ਬੁੱਕਰ, ACLU, ਸਾਰੇ ਕਹਿੰਦੇ ਇੱਕੋ ਹੀ ਪੇਜ ਦੇ ਉੱਤੇ ਹੈਗੇ ਇਸ ਇਸ਼ੂ ਦੇ ਉੱਤੇ। ਸੋ ਚਲੋ ਵਧੀਆ ਆ, ਕਿਉਂਕਿ ਜਿਹੜਾ ਇਹ ਜੇਲ੍ਹ ਦਾ ਇਹ ਵੀ ਇੱਕ ਤਰ੍ਹਾਂ ਦੇ ਨਾਲ ਬਿਜ਼ਨਸ ਹੈਗਾ ਆ। ਵੱਧ ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਸਿੱਟੋ ਅਤੇ ਬਿਜ਼ਨਸ ਬਣਾਓ, ਕਿਉਂਕਿ ਪ੍ਰਾਈਵੇਟ ਬਹੁਤ ਸਾਰੀਆਂ ਕਰੈਕਸ਼ਨਲ ਫੈਸਿਲਿਟੀਜ਼ ਹੈਗੀਆਂ। ਸੋ ਇਹ ਜਿਹੜਾ ਕੰਮ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਵੱਲੋਂ ਕੀਤਾ ਗਿਆ, ਇਹਦੀ ਜਿਹੜੀ ਆ ਸ਼ਲਾਘਾ ਪੂਰੇ ਜਿਹੜੀ ਆ US ਦੇ ਵਿੱਚ, ਚਾਹੇ ਉਹਨਾਂ ਦੇ ਓਪੋਜਿਟ ਵੀ ਲੋਕ ਆ ਉਹਨਾਂ ਨੂੰ ਕੀਤੀ ਗਈ ਆ। ਜੀ ਬਿਲਕੁਲ, ਸਾਰੇ ਦੋਨੋਂ ਪਾਰਟੀਆਂ ਨੇ ਮਿਲ ਕੇ ਜਿਹੜਾ ਇਸ ਦੇ ਵਿੱਚ ਚੰਗਾ ਕੰਮ ਜਿਹੜਾ ਉਹ ਕੀਤਾ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ, ਅੱਜ ਸਟਾਕ ਮਾਰਕੀਟ ਥੋੜ੍ਹੀ ਉੱਤੇ ਨੂੰ ਗਈ ਆ। ਕਾਰਨ ਉਸ ਦੇ ਪਿੱਛੇ ਇਹੀ ਦੱਸਿਆ ਜਾ ਰਿਹਾ ਵੀ ਜਿਹੜੇ ਫੈਡਰਲ ਰਿਜ਼ਰਵ ਵਾਲੇ ਆ, ਪਹਿਲੋਂ ਇਹ ਅਨੁਮਾਨ ਲਾਇਆ ਜਾ ਰਿਹਾ ਸੀਗਾ ਵੀ ਉਹ ਇੰਟਰਸਟ ਰੇਟ ਦੇ ਵਿੱਚ ਵਾਧਾ ਜਿਹੜਾ ਆ ਉਹ ਦੁਬਾਰਾ ਕਰ ਸਕਦੇ ਆ, ਪਰ ਉਹਨਾਂ ਨੇ ਉਹ ਜਿਹੜਾ ਫੈਸਲਾ ਇੱਕ ਹਿਸਾਬ ਦੇ ਨਾਲ ਹਾਲ ਦੀ ਘੜੀ ਜਿਹੜਾ ਆ ਉਹ ਰੋਕ ਲਿਆ ਆ, ਜਿਸ ਕਰਕੇ ਸਟਾਕ ਮਾਰਕੀਟ ਥੋੜ੍ਹੀ ਜਿਹੀ ਜਿਹੜੀ ਉੱਤੇ ਨੂੰ ਗਈ ਆ। ਅੱਜ 300 ਪੁਆਇੰਟ ਜਿਹੜੀ ਰਾਈਟ ਨਾਲ ਉੱਤੇ ਚੱਲ ਰਹੀ ਹੈ, ਪਰ ਅਜੇ ਵੀ 24,000 ਦੇ ਆંકੜੇ ਤੋਂ ਥੱਲੇ ਜਿਹੜੀ ਉਹ ਹੋ ਚੁੱਕੀ ਆ। ਪਿਛਲੇ ਕੁਛ ਵੀਕਾਂ ਦੇ ਵਿੱਚ ਲਗਾਤਾਰ ਜਿਹੜੀ ਆ ਡਾਊਨਵਰਡ ਟਰੈਂਡ ਜਿਹੜਾ ਆ ਉਹ ਦੇਖਿਆ ਗਿਆ ਸੀਗਾ। ਇੱਕ ਟਾਈਮ ਦੇ ਉੱਤੇ 23,600 ਪੁਆਇੰਟ 'ਤੇ ਜਿਹੜੇ ਆ ਉਹ ਮੰਗਲਵਾਰ ਨੂੰ ਜਿਹੜੀ ਆ ਉੱਥੇ ਕੱਲ੍ਹ ਜਿਹੜੀ ਉਹ ਪਹੁੰਚੀ ਸੀ। ਸੋ ਅੱਜ ਥੋੜ੍ਹੀ ਜਿਹੜੀ ਆ ਉਹ ਫਿਰ ਉੱਤੇ ਨੂੰ ਆਈ ਆ, ਅਤੇ ਥੋੜ੍ਹੇ ਜਿਹੜੇ ਆ ਚਿਰ ਪਹਿਲਾਂ ਹੀ
ਜਿਹੜੇ ਆ ਕੁਛ ਘੰਟੇ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਟਵੀਟ ਵੀ ਜਿਹੜਾ ਉਹ ਕੀਤਾ ਸੀ। ਕਹਿੰਦੇ ਵੀ ਜਿਹੜੇ ਫੈਡਰਲ ਰਿਜ਼ਰਵ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਜਿਹੜਾ ਵਾਲ ਸਟਰੀਟ ਜਰਨਲ ਆ ਉਹਨਾਂ ਦਾ ਐਡੀਟੋਰੀਅਲ ਪੜ੍ਹੋ ਅਤੇ ਪਲੀਜ਼ ਵੀ ਜਿਹੜਾ ਐਵੇਂ ਜਿਹੜੀਆਂ ਹੋਰ ਇੰਟਰਸਟ ਰੇਟ ਆ ਉਹਨਾਂ ਨੂੰ ਵਧਾਓ ਨਾ, ਜਾਣ ਬੁੱਝ ਕੇ ਵਧਾਇਆ ਜਿਹੜਾ ਇਸ ਟਾਈਮ ਕੋਈ ਫਾਇਦਾ ਜਿਹੜਾ ਹੋਣਾ ਨਹੀਂ ਆ, ਬਲਕਿ ਜਿਹੜਾ ਉਸ ਦੇ ਕਰਕੇ ਨੁਕਸਾਨ ਜਿਹੜਾ ਹੋ ਸਕਦਾ ਆ। ਸੋ ਹਾਲ ਦੀ ਘੜੀ ਜਿਹੜੀ ਫੈਡਰਲ ਰਿਜ਼ਰਵ ਆ ਉਹਨਾਂ ਨੇ ਇਸ ਇੰਟਰਸਟ ਰੇਟ ਨੂੰ ਵਧਾਉਣ ਦੇ ਉੱਤੇ ਜਿਹੜੀ ਆ ਉਹ ਰੋਕ ਲਾਈ ਆ, ਕੁਛ ਉਸ ਦੇ ਬਾਰੇ ਆਖਿਆ ਨਹੀਂ ਆ। ਪਹਿਲੋਂ ਇਹੀ ਅਨੁਮਾਨ ਸੀਗਾ ਵੀ ਵੱਧ ਸਕਦਾ, ਜਿਸ ਕਰਕੇ ਆਲਰੇਡੀ ਪਹਿਲੋਂ ਹੀ ਮਾਰਕੀਟ ਜਿਹੜੀ ਆ ਉਸ ਅਨੁਮਾਨ ਦੇ ਕਰਕੇ ਡਾਊਨ ਚੱਲ ਰਹੀ ਸੀ ਅਤੇ ਅੱਜ ਨਹੀਂ ਹੋਇਆ ਤਾਂ ਹੁਣ ਇਸ ਟਾਈਮ ਉੱਤੇ ਨੂੰ ਜਿਹੜੀ ਮਾਰਕੀਟ ਆ ਉਹ ਜਾ ਰਹੀ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਮਾਈਕਲ ਫਲਿਨ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਸੀਗੇ ਫਾਰਮਰ, ਉਹਨਾਂ ਨੂੰ ਜਿਹੜੀ ਆ ਹੁਣ ਜੇਲ੍ਹ ਟਰਮ ਹੋਣੀ ਹੈਗੀ, ਉਹਨਾਂ ਨੂੰ ਸਜ਼ਾ ਸੁਣਾਉਣੀ ਆ। ਉਹਦੇ ਸੰਬੰਧ ਦੇ ਵਿੱਚ ਜਿਹੜੇ ਜੱਜ ਸੀ ਉਹਨਾਂ ਨੇ ਕੁਛ ਘੰਟੇ ਜਿਹੜਾ ਆ ਉਹ ਡਿਲੇ ਕਰ ਦਿੱਤੀ ਸਜ਼ਾ ਸੁਣਾਉਣੀ, ਅਤੇ ਉਹਨਾਂ ਨੇ ਜਿਹੜਾ ਆ ਜੱਜ ਐਮਟ ਸੁਲੀਵਾਨ ਬੜਾ ਕਲੀਅਰਲੀ ਜਿਹੜੇ ਮਾਈਕਲ ਫਲਿਨ ਆ ਉਹਨਾਂ ਨੂੰ ਕਿਹਾ ਪਈ ਤੁਸੀਂ ਜਿਹੜਾ ਆ ਆਪਣੀ ਕੰਟਰੀ ਨੂੰ ਇੱਕ ਤਰ੍ਹਾਂ ਨਾਲ ਵੇਚਿਆ ਹੈਗਾ, ਅਤੇ FBI ਏਜੰਟ ਦੇ ਕੋਲ ਝੂਠ ਬੋਲੇ ਹੈਗੇ ਆ ਵੀ ਤੁਹਾਡੀ ਜਿਹੜੀ ਰਸ਼ੀਅਨ ਡਿਪਲੋਮੈਟਸ ਆ ਉਹਨਾਂ ਦੇ ਨਾਲ ਗੱਲਬਾਤ ਹੋਈ ਥੋੜ੍ਹਾ ਸਮਾਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਆਪਣੀ ਸਹੁੰ ਚੁੱਕਣ ਜਾ ਰਹੇ ਸੀ। ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਰੋਬਰਟ ਮਿਊਲਰ ਆਫਿਸ ਆ ਉਹਨਾਂ ਨੇ US ਡਿਸਟ੍ਰਿਕਟ ਕੋਰਟ ਤੋਂ ਇਹ ਮੰਗਿਆ ਸੀ ਭਈ ਇਹਨਾਂ ਨੂੰ ਜਿਹੜੀ ਆ ਕਿਸੇ ਤਰ੍ਹਾਂ ਦੀ ਸਜ਼ਾ ਨਾ ਦਿੱਤੀ ਜਾਵੇ, ਕਿਉਂਕਿ ਇਹਨਾਂ ਨੇ ਇਨਫੋਰਮੇਸ਼ਨ ਬਹੁਤ ਜ਼ਿਆਦਾ ਦਿੱਤੀ ਆ ਅਤੇ ਇਹਨਾਂ ਦੀਆਂ ਸਰਵਿਸਿਜ਼ ਵੀ ਜਿਹੜੀਆਂ ਆਪਣੇ ਮੁਲਕ ਲਈ ਹੈਗੀਆਂ ਆ। ਪਰ ਹੁਣ ਲੱਗਦਾ ਆ ਵੀ ਜੱਜ ਜਿਹੜੇ ਆ ਕਾਫੀ ਅਪਸੈਟ ਜਿਹੜੇ ਨਜ਼ਰ ਆ ਰਹੇ ਆ ਮਾਈਕਲ ਫਲਿਨ 'ਤੇ, ਅਤੇ ਹੋ ਸਕਦਾ ਕਹਿੰਦੇ ਵੀ ਉਹ 6 ਮਹੀਨੇ ਤੋਂ ਲੈ ਕੇ 1 ਸਾਲ ਦੀ ਸਜ਼ਾ ਵੀ ਦੇ ਸਕਦੇ ਆ। ਬਿਲਕੁਲ, ਦੇਖੋ ਆਰਮੀ ਦੇ ਵਿੱਚ ਰਿਹਾ ਬੰਦਾ ਅਤੇ ਕੇਸ ਪਾਸੇ ਵੱਲ ਨੂੰ ਜਿਹੜਾ ਉਹ ਇੱਦਾਂ ਵੱਧ ਗਿਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੁੰਦੇ ਹੋਏ ਕਹਿੰਦੇ ਜਿੱਦਾਂ ਜੱਜ ਦੀ ਉਹਨਾਂ ਦੀ ਕਹਿਣੀ ਦੇ ਵਿੱਚ ਵੀ ਤੁਸੀਂ ਮੁਲਕ ਨੂੰ ਜਿਹੜਾ ਆ ਉਹ ਵੇਚ ਦਿੱਤਾ ਆ, ਅਤੇ ਇਸੇ ਕਰਕੇ ਉਹਨਾਂ ਨੇ ਜਿਹੜੀ ਆ ਇਹ ਸਜ਼ਾ ਸੁਣਾਉਣ ਨੂੰ ਜਿਹੜਾ ਡਿਲੇ ਕੀਤਾ ਹੋਇਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹਨੂੰ ਜਿਹੜੀ ਸਜ਼ਾ ਆ ਉਹ ਵੱਧ ਜਿਹੜੀ ਉਹ ਕੀਤੀ ਜਾ ਸਕਦੀ ਆ ਜਿਨ੍ਹਾਂ ਨੂੰ ਮਾਣ ਆ। ਕਾਰਨ ਇਹ ਵੀ ਆ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਨੇ ਇਸ ਦੇ ਲਈ ਘੱਟ ਤੋਂ ਨਾ ਮਾਤਰ ਸਜ਼ਾ ਦੀ ਜਿਹੜੀ ਮੰਗ ਮਾਈਕਲ ਫਲਿਨ ਦੇ ਲਈ ਕੀਤੀ ਆ ਕੱਲ੍ਹ। ਪਰ ਇੱਕ ਟਾਈਮ ਦੇ ਉੱਤੇ ਪਹਿਲੋਂ ਇਹ ਹਰਜੋਤ ਸਿੰਘ ਜੀ ਖਬਰਾਂ ਸੀਗੀਆਂ, ਇਹ ਰਿਪੋਰਟਾਂ ਸੀਗੀਆਂ ਵੀ ਜਿਹੜੇ ਮਾਈਕਲ ਫਲਿਨ ਆ ਉਹ ਮਜਬੂਰੀ ਦੇ ਵਿੱਚ ਸਾਥ ਦੇ ਰਹੇ ਇਨਵੈਸਟੀਗੇਟਰ ਦਾ। ਪਰ ਕੱਲ੍ਹ ਕਹਿੰਦੇ ਜਿਹੜਾ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਵਾਪਰਿਆ ਜੋ ਉਹਨਾਂ ਨੇ ਉੱਥੇ ਆਖਿਆ, ਉੱਥੋਂ ਹਾਵ ਭਾਵ ਤੋਂ ਇਹੀ ਪਤਾ ਲੱਗ ਰਿਹਾ ਆ ਵੀ ਇਹ ਆਪਣੀ ਮਰਜ਼ੀ ਦੇ ਨਾਲ ਅਤੇ ਵਾਹਵਾ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਮਾਈਕਲ ਫਲਿਨ ਆ ਉਹ ਜਿਹੜੇ ਰੋਬਰਟ ਮਿਊਲਰ ਆ ਅਤੇ ਉਹਨਾਂ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਦੇ ਨਾਲ ਜਿਹੜਾ ਤਾਲਮੇਲ ਬਣਾ ਕੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਉਸ ਦੇ ਬਾਰੇ ਦੱਸ ਰਹੇ ਆ, ਕੋਈ ਉਹਨਾਂ ਉੱਤੇ ਪ੍ਰੈਸ਼ਰ ਜਿਹੜਾ ਉਹ ਲੱਗ ਨਹੀਂ ਰਿਹਾ ਸੀ। ਕਹਿੰਦੇ ਇੱਕ ਟਾਈਮ ਦੇ ਉੱਤੇ ਜਿਹੜੇ ਕਾਫੀ ਕਹਿ ਲਓ ਵੀ ਤਗੜੇ ਜਿਹੜੇ ਫੌਜੀ ਜਨਰਲ ਜਿਹੜੇ ਰਹਿ ਚੁੱਕੇ ਨੇ ਹੈ ਨਾ, ਵੀ ਜਦ ਇਹ ਵਾਪਸ ਆਏ ਇਹਨਾਂ ਦੇ ਮੁੰਡੇ ਬਾਰੇ ਜਿਹੜਾ ਜੂਨੀਅਰ ਮਾਈਕਲ ਫਲਿਨ ਜੂਨੀਅਰ ਜਿਸ ਦਾ ਨਾਮ ਆ, ਕਹਿੰਦੇ ਵੀ ਉਹ ਕਿਤੇ ਨਾ ਕਿਤੇ ਕੌਨਸਪੀਰੇਸੀ ਥਿਊਰਿਸਟ ਜਿਹੜਾ ਉਸ ਤਰੀਕੇ ਦਾ ਆ। ਅਤੇ ਜਦੋਂ ਆਪਣੇ ਉਹ ਪਿਓ ਦੇ ਨਾਲ ਹੁਣ ਗੱਲਾਂ ਬਾਤਾਂ ਕਹਿੰਦੇ ਕਰਨ ਲੱਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਕੌਨਸਪੀਰੇਸੀ ਥਿਊਰਿਸਟ ਜਿਹੜਾ ਕਿਤੇ ਨਾ ਕਿਤੇ ਬਣ ਗਿਆ ਆ। ਇੱਕ ਟਾਈਮ ਦੇ ਉੱਤੇ ਮਾਈਕਲ ਫਲਿਨ ਨੇ ਇਹ ਦਾਅਵਾ ਕੀਤਾ ਸੀਗਾ ਵੀ ਨਿਊਯਾਰਕ ਦੇ ਵਿੱਚ ਇੱਕ ਕਾਫੀ ਸ਼ਾਪ ਦੀ ਆੜ ਦੇ ਵਿੱਚ ਜਿਹੜੇ ਕਲਿੰਟਨਸ ਆ ਉੱਤੇ ਬੱਚਿਆਂ ਦਾ ਸੈਕਸ ਸਲੇਵ ਟਰੇਡ ਜਿਹੜਾ ਆ ਉਹ ਕਰ ਰਹੇ ਆ, ਅਤੇ ਇਹੀ ਉਹ ਬੰਦਾ ਸੀਗਾ ਜਿਹਨੇ ਡੋਨਲਡ ਟਰੰਪ ਦੇ ਕੈਂਪੇਨ ਦੇ ਵਿੱਚ ਇਹ ਨਾਅਰੇ ਲਾਏ ਸੀ ਲੌਕ ਹਰ ਅਪ, ਕਿਉਂਕਿ ਇਸ ਦੀਆਂ ਈਮੇਲਾਂ ਜਿਹੜੀਆਂ ਆ ਉਹ ਉਸਨੇ ਆਪਣੇ ਪ੍ਰਾਈਵੇਟ ਸਰਵਰ ਤੋਂ ਹਿਲਰੀ ਕਲਿੰਟਨ ਨੇ ਵਰਤੀਆਂ ਸੀ। ਹੁਣ ਇਵਾਂਕਾ ਟਰੰਪ ਦੀਆਂ ਵੀ ਜਿਹੜੀ ਪ੍ਰਾਈਵੇਟ ਈਮੇਲ ਸਰਵਰ ਜਿਹੜਾ ਆ ਉਹ ਸਾਹਮਣੇ ਆਇਆ ਆ, ਖੁਦ ਇਸ ਨੇ ਮੁਲਕ ਨੂੰ ਜਿਹੜਾ ਵੇਚ ਘਟਿਆ ਆ। ਅਤੇ ਹੁਣ ਦੇਖਦੇ ਹਾਂ ਵੀ ਜਿਹੜੇ ਰਿਪਬਲਿਕਨਸ ਆ ਉਹ ਕਿਹਨੂੰ ਲੌਕ ਕਰਨ ਦੀ ਜਿਹੜੀ ਉਹ ਗੱਲ ਆਖਣਗੇ। ਆਈ ਥਿੰਕ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਥੋੜ੍ਹੀ ਆਪਣੀ ਹਿਪੋਕ੍ਰੇਸੀ ਜਿਹੜੀ ਉਹ ਛੱਡਣ ਦੀ ਇੱਥੇ ਜ਼ਰੂਰਤ ਹੈਗੀ ਆ। ਜਿੱਥੇ ਗਲਤ ਆ ਉਸ ਨੂੰ ਗਲਤ ਜਿਹੜਾ ਆ ਉਹ ਆਖਣਾ ਵੀ ਚਾਹੀਦਾ ਆ। ਪਰ ਦੇਖਦੇ ਹਾਂ ਵੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਕਿੱਦਾਂ ਦਾ ਜਿਹੜਾ ਸਾਥ ਆ ਉਹ ਉੱਥੇ ਦੇ ਰਹੇ ਹੋਣਗੇ ਅਤੇ ਕਿਹੜੀਆਂ ਗੱਲਾਂ ਹੋਰ ਜਿਹੜੀਆਂ ਆ ਉਹ ਦੱਸੀਆਂ ਜਾ ਸਕਦੀਆਂ ਆ। ਇਸੇ ਹੀ ਹਰਜੋਤ ਸਿੰਘ ਜੀ ਮਾਮਲੇ ਦੇ ਵਿੱਚ ਕੱਲ੍ਹ ਜਿਹੜੀ CNN ਨੇ ਇੱਕ ਡਾਕੂਮੈਂਟ ਜਿਹੜੇ ਆ ਉਹ ਪੇਸ਼ ਕੀਤੇ, ਜਿਸ ਦੇ ਵਿੱਚ ਇਹ ਦਿਖਾਇਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਉਸ ਟਾਈਮ ਦੇ ਉੱਤੇ ਬਿਜ਼ਨਸਮੈਨ ਡੋਨਲਡ ਟਰੰਪ 2015 ਦੇ ਵਿੱਚ
ਉਸ ਨੇ ਮਾਸਕੋ ਦੇ ਵਿੱਚ ਟਰੰਪ ਟਾਵਰ ਬਣਾਉਣ ਦੇ ਲਈ ਇੰਟੈਂਟ ਜਿਹੜਾ ਆ ਉਹ ਸਾਈਨ ਕੀਤੇ ਸੀ, ਜਿਸ ਦੇ ਵਿੱਚ ਪੁਤਿਨ ਨੂੰ $50 ਮਿਲੀਅਨ ਦਾ ਇੱਕ ਪੈਂਟ ਹਾਊਸ ਬਤੌਰ ਰਿਸ਼ਵਤ ਦੇ ਵਜੋਂ ਦੇਣ ਦੀ ਪੇਸ਼ਕਸ਼ ਜਿਹੜੀ ਉਸ ਦੇ ਵਿੱਚ ਸੀਗੀ ਵੀ ਤੁਸੀਂ $50 ਮਿਲੀਅਨ ਦਾ ਇੱਕ ਜਿਹੜਾ ਪੈਂਟ ਹਾਊਸ ਆਪਣੇ ਲਈ ਰੱਖੋ ਅਤੇ ਸਾਨੂੰ ਜਿਹੜਾ ਉੱਥੇ ਟਰੰਪ ਟਾਵਰ ਆ ਉਹ ਬਣਾਉਣ ਦੀ ਇਜਾਜ਼ਤ ਦਿਓ। ਇਹ ਉਸ ਟਾਈਮ ਹੋਇਆ ਜਦੋਂ ਇਹਨਾਂ ਨੇ ਡੋਨਲਡ ਟਰੰਪ ਨੇ ਆਪਣਾ ਪ੍ਰੈਜ਼ੀਡੈਂਟ ਦਾ ਕੈਂਪੇਨ ਜਿਹੜਾ ਆ ਉਹ ਸ਼ੁਰੂ ਕਰਨਾ ਸੀਗਾ। ਸੋ ਕਈ ਕੁਛ ਜਿਹੜਾ ਇਸ ਟਾਈਮ ਡੋਨਲਡ ਟਰੰਪ ਅਤੇ ਰਸ਼ੀਆ ਦੇ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਆ ਉਹ ਇਸ ਟਾਈਮ ਸਾਹਮਣੇ ਆ ਰਹੀਆਂ ਆ। ਉੱਦਾਂ ਜਿਹੜੇ ਰੂਡੀ ਗੁਲਿਆਨੀ ਹੈਗੇ ਆ ਰਾਸ਼ਟਰਪਤੀ ਟਰੰਪ ਦੇ ਇਸ ਟਾਈਮ ਜਿਹੜੇ ਵਕੀਲ, ਉਹਨਾਂ ਨੇ ਕਿਹਾ ਆ ਵੀ ਇਸ ਪੂਰੀ ਇਨਵੈਸਟੀਗੇਸ਼ਨ ਦੇ ਨਾਲ ਕੋਈ ਸੰਬੰਧ ਨਹੀਂ ਆ। ਜੀ ਬਿਲਕੁਲ। ਸੋ ਮਾਈਕਲ ਫਲਿਨ ਜਿਹੜੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਆਫਿਸ ਦੇ ਵਿੱਚ 24 ਦਿਨ ਦੇ ਕਰੀਬ ਕੰਮ ਕੀਤਾ ਸੀ ਅਤੇ ਉਹ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਸੀ ਜਾਂ ਬਹੁਤ ਸਾਰੇ ਕਹਿੰਦੇ ਫਾਇਰ ਕਰ ਦਿੱਤਾ ਸੀ। ਉਹ ਕਹਿੰਦੇ ਪਈ ਕਿਉਂਕਿ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੇ ਕੋਲ ਝੂਠ ਬੋਲਿਆ ਸੀ। ਅਤੇ ਹੁਣ ਦੇਖਦੇ ਹਾਂ ਵੀ ਸਜ਼ਾ ਜਿਹੜੀ ਆ ਮਾਈਕਲ ਫਲਿਨ ਨੂੰ ਕਿੰਨੀ ਕੁ ਹੁੰਦੀ ਆ। ਦੇਖੋ ਇੰਨੇ ਜਨਰਲ ਲੈਵਲ ਦਾ ਜਿਹੜਾ ਬੰਦਾ USA ਦਾ ਇੱਕ ਫੋਰਸਿਸ ਦਾ ਜਨਰਲ ਰਿਹਾ ਹੋਵੇ ਅਤੇ ਉਹ ਰਸ਼ੀਆ ਦੇ ਨਾਲ ਉੱਥੇ ਦੇ ਡਿਪਲੋਮੈਟਸ ਦੇ ਨਾਲ ਗੱਲਬਾਤ ਕਰਦਾ ਹੋਵੇ ਅਤੇ ਉਹ ਫਿਰ ਨੈਚੁਰਲੀ ਜਿਹੜਾ ਆ ਖਤਰਾ ਤਾਂ ਮੁਲਕ ਨੂੰ ਹੋਣਾ ਹੀ ਆ। ਜੀ ਬਿਲਕੁਲ। ਸੋ ਇਹ ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ ਦੇ ਵਿੱਚ ਨਵੀਆਂ ਚੀਜ਼ਾਂ ਜਿਹੜੇ ਦਸਤਾਵੇਜ਼ ਸਾਹਮਣੇ ਆ ਰਹੇ ਆ, ਇਸ ਦੇ ਨਾਲ ਦੇਖਦੇ ਹਾਂ ਵੀ ਕੀ ਹੋਰ ਅੱਗੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਅਤੇ ਇਸ ਟਾਈਮ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ ਏਰੀਆ ਦੇ ਵਿੱਚ ਆਰਡਨ ਮਾਲ ਦੇ ਬਿਲਕੁਲ ਨਾਲ ਥ੍ਰੈਡਿੰਗ ਐਂਡ ਬਰੋ ਵਾਲਿਆਂ ਨੂੰ ਜ਼ਰੂਰਤ ਹੈ ਤਜਰਬੇਕਾਰ ਆਈਬ੍ਰੋ ਥ੍ਰੈਡਿੰਗ ਕਰਨ ਵਾਲੀ ਲੜਕੀ ਦੀ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ ਅਤੇ ਜੌਬ ਫੁੱਲ ਟਾਈਮ ਹੋਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਹਰਜੀਤ ਕੌਰ 5303959237 530 395 9237।
ਐਲਗਰੋਵ ਇਲਾਕੇ ਦੇ ਵਿੱਚ ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਜੱਟ ਸਿੱਖ ਬੈਂਸ ਪਰਿਵਾਰ ਦਾ 31 ਸਾਲਾ ਲੜਕਾ ਜੋ ਕਿ ਅਮਰੀਕਨ ਸਿਟੀਜ਼ਨ ਹੈ, ਜਿਸ ਦਾ ਕੱਦ 5 ਫੁੱਟ 10 ਇੰਚ ਹੈ ਤੇ ਲੜਕੇ ਨੇ ਚੰਗੀ ਪੜ੍ਹਾਈ ਕੀਤੀ ਹੋਈ ਹੈ। ਲੜਕਾ ਦੁਆਬਾ ਖੇਤਰ ਨੂੰ ਬਿਲੋਂਗ ਕਰਦਾ ਹੈ। ਲੜਕੇ ਦਾ ਗੈਸ ਸਟੇਸ਼ਨਸ ਦਾ ਆਪਣਾ ਬਿਜ਼ਨਸ ਹੈ। ਇਸ ਪਰਿਵਾਰ ਨੂੰ ਚੰਗੇ ਪਰਿਵਾਰ ਦੀ ਅਮਰੀਕਾ ਜਾਂ ਫਿਰ ਕੈਨੇਡਾ ਰਹਿੰਦੀ ਲੜਕੀ ਦੀ ਜ਼ਰੂਰਤ ਹੈ। ਲੜਕੀ ਕੈਨੇਡਾ ਜਾਂ ਫਿਰ ਅਮਰੀਕਾ ਦੇ ਵਿੱਚ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9093197072 909 319 ਜੱਟ ਸਿੱਖ ਬੈਂਸ ਪਰਿਵਾਰ ਦੀ 28 ਸਾਲਾ ਲੜਕੀ ਜਿਸ ਦਾ ਕੱਦ 5 ਫੁੱਟ 5 ਇੰਚ ਹੈ। ਲੜਕੀ ਇਸ ਵਕਤ ਇੰਡੀਆ ਹੈ ਤੇ ਲੜਕੀ ਨੇ BSc ਨਰਸਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਇਹ ਦੁਆਬਾ ਖੇਤਰ ਨੂੰ ਬਿਲੋਂਗ ਕਰਦੀ ਹੈ। ਇਸ ਪਰਿਵਾਰ ਨੂੰ ਚੰਗੇ ਪੜ੍ਹੇ ਲਿਖੇ ਅਮਰੀਕਨ ਸਿਟੀਜ਼ਨ ਜਾਂ ਫਿਰ ਗ੍ਰੀਨ ਕਾਰਡ ਹੋਲਡਰ ਲੜਕੇ ਦੀ ਜ਼ਰੂਰਤ ਹੈ। ਕੈਨੇਡੀਅਨ ਸਿਟੀਜ਼ਨ ਜਾਂ ਫਿਰ ਆਸਟ੍ਰੇਲੀਅਨ ਸਿਟੀਜ਼ਨ ਲੜਕੇ ਬਾਰੇ ਵੀ ਸੋਚਿਆ ਜਾ ਸਕਦਾ ਹੈ। ਦੁਆਬਾ ਖੇਤਰ ਨੂੰ ਪਹਿਲ ਦਿੱਤੀ ਜਾਵੇਗੀ। ਲੜਕੀ ਦਾ ਦਾਦਕਾ ਪਰਿਵਾਰ ਕੈਲੀਫੋਰਨੀਆ ਦੇ ਵਿੱਚ ਸੈਟਲ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 4153350834 415 335 0834। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ, ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਕੁਛ ਖਬਰਾਂ ਵੱਲ ਦੇ ਵੱਲ ਜਿਹੜੀ ਆਪਾਂ ਵੱਧਦੇ ਹਾਂ, ਪਰ ਉਸ ਦੇ ਨਾਲ ਨਾਲ ਜਿਹੜੀਆਂ ਕੁਛ ਦੱਸ ਜਾਈਏ ਵੀ ਕਿਉਂਕਿ ਜੋਬਸ ਦੀ ਮਾਰਕੀਟ ਇਸ ਟਾਈਮ ਕਾਫੀ ਗੁੱਡ ਜਿਹੜੀ ਚੱਲ ਰਹੀ ਆ ਤੇ ਸੈਂਸਸ ਵੀ ਜਿਹੜਾ 2020 ਦੇ ਵਿੱਚ ਜਿਹੜਾ ਹੋਣਾ ਆ, ਸੋ ਉਸ ਦੇ ਕਰਕੇ ਹਰਜੋਤ ਸਿੰਘ ਜੀ ਇਹ ਜਿਹੜਾ ਇਸ ਟਾਈਮ ਕਾਫੀ ਜਿਹੜੀਆਂ ਉੱਥੇ ਜੋਬਸ ਜਿਹੜੀਆਂ ਨਿਕਲੀਆਂ ਹੋਈਆਂ ਆ। ਸੋ ਜੇ ਕੋਈ ਸੈਂਸਸ ਇਸ ਦੇ ਵਿੱਚ ਕੰਮ ਕਰਨਾ ਚਾਹੁੰਦਾ ਆ, ਕਿਉਂਕਿ ਕਾਫੀ ਟੈਂਪਰੇਰੀ ਜੋਬਸ ਇਹਨਾਂ ਦਿਨਾਂ ਦੇ ਵਿੱਚ ਉਹਦੇ ਕਰਕੇ ਨਿਕਲਣੀਆਂ। ਸੁਪਰਵਾਈਜ਼ਰਸ ਜਿਹੜੇ ਉਹਨਾਂ ਨੂੰ ਚਾਹੀਦੇ ਹੋਣੇ ਆ, ਜਗ੍ਹਾ ਜਗ੍ਹਾ ਦੇ ਉੱਤੇ ਜਾਣ ਲਈ ਵੀ ਲੋਕਾਂ ਦੀ ਜਿਹੜੀ ਉਸ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਹੋਣੀ ਆ। ਸੋ ਜ਼ਰੂਰ ਤੁਸੀਂ census.gov ਦੇ ਉੱਤੇ ਜਾਓ ਅਤੇ ਉੱਥੇ ਜਾ ਕੇ ਇਹਦੀ ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਚੈੱਕ ਕਰੋ ਅਤੇ ਜੇ ਕੋਈ ਜੋਬ ਵਗੈਰਾ ਅਪਲਾਈ ਕਰਨਾ ਚਾਹੁੰਦੇ ਹੋ ਅਪਲਾਈ ਕਰ ਸਕਦੇ ਹੋ। ਅਤੇ ਨਾਲ ਹੀ ਹਰਜੋਤ ਸਿੰਘ ਜੀ, ਇੱਕ ਇੰਟਲ ਵਾਲੇ ਜਿਹੜੇ ਉਹਨਾਂ ਦੀ ਕਾਲ ਸਾਨੂੰ ਆਈ ਸੀ। ਉੱਥੇ ਜਿਹੜੇ ਆਪਣੇ ਕੋਈ ਲੋਕ ਕੰਮ ਕਰਦੇ ਆ, ਕਹਿੰਦੇ ਵੀ ਰਾਈਟ ਨਾਓ ਹਾਇਰਿੰਗ ਉੱਥੇ ਜਿਹੜੀ ਉਹ ਚੱਲ ਰਹੀ ਹੈ। ਦੱਸ ਇਸ ਲਈ ਰਹੇ ਆ, ਕਹਿੰਦੇ ਵੀ ਚਲੋ ਆਪਣੇ ਕੁਛ ਬੰਦੇ ਜਿਹੜੇ ਉੱਥੇ ਚੱਲ ਜਾਣ, ਮਾਸਟਰ ਡਿਗਰੀ ਜਿਹੜੀ ਆ ਪਰ ਉਹਨਾਂ ਨੇ ਕੀਤੀ ਹੋਵੇ। ਸੋ ਉਹ ਜੇ ਕੋਈ ਹੈ ਤੁਹਾਡੀ ਨਜ਼ਰ ਦੇ ਵਿੱਚ ਜਿਹਨੇ ਮਾਸਟਰ ਕੀਤੀ ਹੈ ਜਿਹੜੀ ਇੰਟਲ ਦੇ ਵਿੱਚ, ਕਿਉਂਕਿ ਇਹ ਸੋਫਟਵੇਅਰ ਦੇ ਨਾਲ ਜਿਹੜੀ ਮਸ਼ੀਨ ਲੈਂਗੁਏਜ ਜਿਹੜੀ ਹੁੰਦੀ ਆ ਉਸ ਦੇ ਨਾਲ ਸੰਬੰਧਿਤ ਜਿਹੜੀ ਉਹ ਜੋਬ ਹੋਣੀ ਆ। ਸੋ ਜਿਹੜੇ ਆ ਜ਼ਰੂਰ ਸੰਪਰਕ ਜਿਹੜੇ ਉਹ ਤੁਸੀਂ
ਕਰ ਸਕਦੇ ਹੋ ਤੁਸੀਂ। ਇੱਥੇ ਰੇਡੀਓ ਦੇ ਉੱਤੇ ਤੁਸੀਂ ਕਾਲ ਕਰ ਲਿਓ, ਤੁਹਾਨੂੰ ਜਿਹੜਾ ਉਹ ਫਿਰ ਦੱਸਿਆ ਜਾ ਸਕਦਾ ਆ। ਅਤੇ ਬਾਕੀ ਜਿਹੜੇ census.gov ਦੇ ਉੱਤੇ ਤੁਸੀਂ ਜਾ ਕੇ ਉੱਥੇ ਜਾ ਕੇ ਤੁਸੀਂ ਜਿਹੜੀਆਂ ਜੋਬਸ ਆ ਉੱਥੇ ਵੀ ਸਰਚ ਕਰ ਸਕਦੇ ਹੋ, ਕਿਉਂਕਿ ਇਹਨਾਂ ਨੂੰ ਇਸ ਟਾਈਮ ਵੱਡੇ ਪੈਮਾਨੇ ਦੇ ਵਿੱਚ ਟੈਂਪਰੇਰੀ ਜੋਬਸ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੱਲ੍ਹ ਦਾ ਐਮਾਜ਼ੋਨ ਦਾ ਬਹੁਤ ਰੌਲਾ ਪਿਆ ਹੈ। ਐਮਾਜ਼ੋਨ ਵੱਲੋਂ ਇੱਕ ਜਿਹੜਾ ਆਪਣੇ ਪ੍ਰੋਡਕਟ ਹੈਗੇ, ਖਾਸ ਕਰਕੇ ਟੋਇਲਟਸ, ਡੋਰ ਮੈਟਸ, ਇੱਦਾਂ ਦੇ ਉਹਨਾਂ ਦੀਆਂ ਪਿਕਚਰਸ ਇਸ਼ੂ ਕੀਤੀਆਂ ਗਈਆਂ ਸੀਆਂ, ਜਿਹਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਸੀ। ਉਹ ਤੋਂ ਬਾਅਦ ਜਿਹੜੇ ਆ ਸਿੱਖਾਂ ਦੇ ਵਿੱਚ ਕਾਫੀ ਰੋਸ ਪ੍ਰਗਟ ਹੋਇਆ ਪੂਰੀ ਦੁਨੀਆ ਦੇ ਵਿੱਚ, ਅਤੇ ਸਾਰੇ ਪਾਸਿਓਂ ਉਹਨਾਂ ਨੇ ਐਮਾਜ਼ੋਨ ਨੂੰ ਈਮੇਲਾਂ ਕੀਤੀਆਂ ਵੀ ਇਹਨੂੰ ਰਿਮੂਵ ਕੀਤਾ ਜਾਵੇ। ਸੋ ਮੈਜੋਰਟੀ ਦੇ ਵਿੱਚ ਜਿਹੜਾ ਆ ਉਹ ਪ੍ਰੋਡਕਟ ਜਿਹੜੇ ਉਹਨਾਂ ਦੇ ਡੋਰ ਮੈਟ ਸੀਗੇ ਜਾਂ ਟੋਇਲਟ ਦੇ ਨਾਲ ਰਿਲੇਟਡ ਸੀਗੇ, ਜਿੱਥੇ ਦਰਬਾਰ ਸਾਹਿਬ ਦੀ ਫੋਟੋ ਲਾਈ ਗਈ ਸੀ, ਉਹ ਰਿਮੂਵ ਕਰ ਦਿੱਤੇ ਗਏ। ਬਿਲਕੁਲ ਮੇਨ ਇਹਦੇ ਵਿੱਚ ਇਹ ਆ, ਐਮਾਜ਼ੋਨ ਇੱਕ ਸਾਧਨ ਆ ਜਿਸ ਦੇ ਜ਼ਰੀਏ ਵੇਚ ਰਿਹਾ ਆ। ਜਿਹੜੇ ਕੋਈ ਹੋਰ ਲੋਕ ਉੱਥੇ ਆਪਣਾ ਜਿਹੜਾ ਬਿਜ਼ਨਸ ਚਲਾਉਂਦੇ ਆ, ਉਹ ਉਹਨਾਂ ਨੇ ਇਹ ਮੈਟਸ ਇੱਦਾਂ ਦੇ ਬਣਾਏ ਸੀ ਜਿਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਉਹ ਵਰਤ ਰਹੇ ਸੀ, ਜਾਂ ਸਿੱਖ ਜਿਹੜੇ ਕੁਛ ਧਾਰਮਿਕ ਚਿੰਨ੍ਹ ਆ ਉਹਨਾਂ ਨੂੰ ਜਿਹੜਾ ਉਸ ਦੇ ਵਿੱਚ ਵਰਤਿਆ ਜਾ ਰਿਹਾ ਸੀ। ਇਹੀ ਨਹੀਂ, ਇਹ ਬਹੁਤ ਵਾਰੀ ਹਰਜੋਤ ਸਿੰਘ ਜੀ ਹਿੰਦੂ ਧਾਰਮਿਕ ਚਿੰਨ੍ਹਾਂ ਦੇ ਨਾਲ ਵੀ ਜਿਹੜਾ ਇੱਦਾਂ ਉੱਥੇ ਦੇਖਿਆ ਗਿਆ। ਬੜੀ ਲਾਪਰਵਾਹੀ ਜਿਹੜੇ ਇਹ ਪ੍ਰੋਡਕਟ ਬਣਾਉਣ ਵਾਲੇ ਆ ਉਹ ਵਰਤਦੇ ਨੇ। ਮੈਨੂੰ ਬਹੁਤ ਹੈਰਾਨੀ ਹੁੰਦੀ ਵੀ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਇੰਨਾ ਸਭ ਕੁਝ ਈਜ਼ੀ ਆ, ਸਰਚ ਕਰਨਾ ਗੂਗਲ ਜਿੱਥੇ ਮੌਜੂਦ ਆ, ਉੱਥੇ ਹੋਣ ਦੇ ਬਾਵਜੂਦ ਇਹ ਜਾਣ-ਬੁੱਝ ਕੇ ਇੱਦਾਂ ਜਿਹੜਾ ਹੋ ਰਿਹਾ, ਜਾਂ ਤਾਂ ਕੋਈ ਸ਼ਰਾਰਤ ਜਾਣ-ਬੁੱਝ ਕੇ ਕਰਦਾ ਆ ਵੀ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾਵੇ। ਪਰ ਆਈ ਥਿੰਕ ਇਹ ਲੋਕ ਭੁੱਲ ਵੀ ਰਹੇ ਨੇ ਵੀ ਸੋਸ਼ਲ ਮੀਡੀਆ ਦੀ ਅੱਜ ਕੱਲ੍ਹ ਪਾਵਰ ਇੰਨੀ ਕੁ ਜਿਹੜੀ ਸਟਰੋਂਗ ਹੈਗੀ ਜ਼ਿਆਦਾ ਆ ਵੀ ਜੇ ਕਿਤੇ ਇੱਦਾਂ ਦੀ ਕੋਈ ਚੀਜ਼ ਹੁੰਦੀ ਆ ਤਾਂ ਝੱਟ ਲੋਕ ਜਿਹੜੇ ਉਸ ਨੂੰ ਐਕਸਪੋਜ਼ ਵੀ ਜਿਹੜੇ ਆ ਉਹ ਕਰਦੇ ਨੇ। ਅਤੇ ਨਾਲੇ ਕਿਸੇ ਵੀ ਧਰਮ ਦੇ ਧਾਰਮਿਕ ਚਿੰਨ੍ਹਾਂ ਦੇ ਨਾਲ ਇੱਦਾਂ ਦਾ ਮਜ਼ਾਕ ਅਜਿਹੀਆਂ ਥਾਵਾਂ ਦੇ ਉੱਤੇ ਵਰਤਣਾ ਜਿਹੜਾ ਜਿਸ ਨੂੰ ਇੱਕ ਹਿਸਾਬ ਨਾਲ ਗੰਦੀ ਚੀਜ਼ ਮੰਨਿਆ ਜਾਂਦਾ ਆ, ਅਤੇ ਉਹ ਵੈਸੇ ਹੀ ਜਿਹੜਾ ਉਹ ਸ਼ੋਭਾ ਨਹੀਂ ਦਿੰਦਾ, ਉਹ ਚੰਗੀ ਗੱਲ ਨਹੀਂ ਹੈਗੀ। ਸੋ ਬਿਲਕੁਲ ਦੂਸਰੀ ਗੱਲ ਇਹ ਆ ਵੀ ਜਿੱਦਾਂ ਆਪਾਂ ਕਹਿੰਦੇ ਰਹਿੰਦੇ ਹਾਂ ਵੀ ਸਾਰੇ ਵੱਧ ਤੋਂ ਵੱਧ ਹਰ ਇੱਕ ਕੰਪਨੀ 'ਚ ਕੰਮ ਕਰੋ। ਮੈਂ ਸ਼ੋਰ ਹਾਂ ਵੀ ਐਮਾਜ਼ੋਨ ਦੇ ਵਿੱਚ ਵੀ ਇੱਕ ਨਹੀਂ ਹੰਡਰਡਸ ਆਫ ਜਿਹੜੇ ਸਿੱਖ ਆ ਉਹ ਪੂਰੀ ਦੁਨੀਆ 'ਚ ਕੰਮ ਕਰਦੇ ਆ, ਅਤੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਜਿਹੜੇ ਉਸ ਕੰਪਨੀ 'ਚ ਕੰਮ ਕਰਦੇ ਆ ਵੀ ਜੇ ਕੋਈ ਇੱਦਾਂ ਦਾ ਪ੍ਰੋਡਕਟ ਆਉਂਦਾ ਉਹਨੂੰ ਰਾਈਟ ਵੇ ਜਿਹੜਾ ਆ ਉਹ ਆਪਣੀ ਕੰਪਨੀ ਨੂੰ ਇਨਫੋਰਮ ਕੀਤਾ ਜਾਵੇ ਵੀ ਇਹ ਸਹੀ ਨਹੀਂ ਹੈਗਾ, ਚਾਹੇ ਕਿਸੇ ਵੀ ਧਰਮ ਦੇ ਉਲਟ ਹੋ ਸਕਦਾ ਉਹਨਾਂ ਦੇ ਵਿੱਚੋਂ ਕਿਸੇ ਨੇ ਇਨੀਸ਼ੀਏਟਿਵ ਲਿਆ ਹੋਵੇ। ਗੱਲ ਇਹ ਆ ਨਾ ਵੀ ਉਹ ਐਡੀ ਕੁ ਵੱਡੀ ਜਿਹੜੀ ਹਰਜੋਤ ਸਿੰਘ ਜੀ ਕੰਪਨੀ ਹੈਗੀ ਆ ਵੀ ਪਤਾ ਹੀ ਨਹੀਂ ਲੱਗਦਾ ਵੀ ਕਿੱਧਰੋਂ ਕੀ ਜਿਹੜਾ ਉਹ ਕੁਛ ਹੋ ਰਿਹਾ ਹੁੰਦਾ ਆ। ਸੋ ਬਿਲਕੁਲ, ਪਰ ਇਹ ਆ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜੀ ਤਿਰਛੀ ਨਜ਼ਰ ਆ ਹਰ ਇੱਕ ਚੀਜ਼ ਦੇ ਉੱਤੇ ਰੱਖਣੀ ਹੋਈ ਚਾਹੀਦੀ ਆ ਵੀ ਕਿਤੇ ਕੋਈ ਇੱਦਾਂ ਖਰਾਬੀ ਤਾਂ ਨਹੀਂ ਕਰ ਰਿਹਾ ਜੀ। ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਮੰਟੀਕੇ ਦੇ ਵਿੱਚ ਇੱਕ ਜਿਹੜੇ ਬਜ਼ੁਰਗ ਸੀਗੇ, ਉਹਨਾਂ ਨੂੰ ਪਿਛਲੇ ਕੁਝ ਮਹੀਨੇ ਪਹਿਲਾਂ ਦੋ ਜਿਹੜੇ ਨੌਜਵਾਨ ਸੀ ਉਹਨਾਂ ਵੱਲੋਂ ਕੁੱਟਿਆ ਗਿਆ ਸੀ ਅਤੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਸੀਆਂ। ਸੋ ਹੁਣ ਉਹ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਬਜ਼ੁਰਗ ਨੂੰ ਕੁੱਟਿਆ ਮਾਰਿਆ ਸੀ, ਆਪਣਾ ਜਿਹੜਾ ਪੰਜਾਬੀ ਬਜ਼ੁਰਗ ਸੀਗਾ, ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈਗੀ ਆ। ਟਾਇਰੋਨ ਮੈਕਲਿਸਟਰ ਜਿਹੜਾ 18 ਸਾਲਾਂ ਦਾ ਸੀ, ਇੱਕ 16 ਸਾਲਾਂ ਦਾ ਸੀਗਾ, ਜਿਨ੍ਹਾਂ ਨੂੰ ਹੁਣ ਜੇਲ੍ਹ ਭੇਜੀ ਗਈ ਆ। ਮੈਕਲਿਸਟਰ ਜਿਹੜਾ ਆ ਉਹ ਕਹਿੰਦੇ ਯੂਨੀਅਨ ਸਿਟੀ ਦਾ ਜਿਹੜਾ ਪੁਲਿਸ ਚੀਫ ਆ ਡੈਰਲ ਮੈਕਲਿਸਟਰ, ਉਹਦਾ ਮੁੰਡਾ ਆ, ਅਤੇ ਆਪਾਂ ਪਿਛਲੇ ਸਮੇਂ 'ਚ ਇਹ ਦੱਸਿਆ ਵੀ ਸੀ ਡਿਟੇਲ ਦੇ ਵਿੱਚ। ਸੋ 18 ਮਹੀਨਿਆਂ ਦੇ ਲਈ ਇਹਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈਗਾ, ਕਾਉਂਟੀ ਜੇਲ੍ਹ 'ਚ। ਪਰ ਜਦੋਂ ਕਹਿੰਦੇ ਸਜ਼ਾ ਸੁਣਾ ਰਹੇ ਸੀ ਤਾਂ ਉਹਦੇ ਮੂੰਹ 'ਤੇ ਕੋਈ ਅਸਰ ਨਹੀਂ ਸੀ ਕਿਸੇ ਤਰ੍ਹਾਂ ਦਾ। ਸੋ ਕਈ ਜਿਹੜੇ ਆ ਬਹੁਤ ਬੇਵਕੂਫ ਲੋਕ ਹੁੰਦੇ ਆ, ਉਹ ਕਦੇ ਵੀ ਜਿਹੜੇ ਸੁਧਰਦੇ ਨਹੀਂ ਹੈਗੇ, ਹਾਰਡਨਡ ਕ੍ਰਿਮੀਨਲ ਜਿੱਦਾਂ ਕਹਿ ਸਕਦੇ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਆ ਉੱਥੇ ਦੀ ਜਿਹੜੀ ਪੂਰੀ ਸਿੱਖ ਕਮਿਊਨਿਟੀ ਆ, ਇਕੱਲੀ ਸਿੱਖ ਕਮਿਊਨਿਟੀ ਨਹੀਂ, ਪੂਰੇ ਮੰਟੀਕਾ ਏਰੀਏ ਦੇ ਵਿੱਚ ਲੋਕ ਜਿਹੜੇ ਆ ਪਾਰਕਾਂ ਦੇ ਵਿੱਚ ਵੀ ਉਸ ਟਾਈਮ 'ਤੇ ਪੂਰਾ ਉਹਨਾਂ ਨੇ ਜਿਹੜਾ ਸਾਥ ਆ ਆਪਣੀ ਕਮਿਊਨਿਟੀ ਦਾ ਦਿੱਤਾ ਸੀ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਬ੍ਰੈਕਸਿਟ ਨੂੰ 100 ਦਿਨ ਦਾ ਵਕਫਾ ਜਿਹੜਾ ਆ ਉਹ ਰਹਿ ਗਿਆ ਆ। ਯੂਰਪੀਅਨ ਸੰਘ ਨੇ ਜਿਹੜਾ UK ਨੂੰ ਕਿਹਾ ਆ ਵੀ ਤੁਸੀਂ ਆਪਣੇ ਫਾਈਨੈਂਸਰਸ ਦੇ ਬਾਰੇ ਦੇਖੋ, ਤੁਸੀਂ ਹੋਵੋ ਨਾ ਹੋਵੋ, ਡੀਲ ਅਸੀਂ ਜਿਹੜੀ ਆ ਉਹ ਜਿਹੜੀ ਕੁਛ ਨਾ ਕੁਛ ਜਿਹੜਾ ਆ ਉਹ ਬਣਾ ਦੇਣਗੇ। ਜਨਵਰੀ ਦੇ ਵਿੱਚ ਕਹਿੰਦੇ ਆ ਜਿਹੜੇ ਪ੍ਰਾਈਮ ਮਿਨਿਸਟਰ ਥਰੀਸਾ ਮੇ ਆ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਦੇ ਬਾਬਤ ਜਿਹੜੀ ਇੱਕ ਵੋਟ ਜਿਹੜੀ ਆ ਉਹ ਰੱਖੀ ਆ UK ਦੀ ਪਾਰਲੀਮੈਂਟ ਦੇ ਵਿੱਚ, ਪਰ ਉਸ ਨੂੰ ਕਹਿੰਦੇ ਆ ਫਿਰ ਥੋੜ੍ਹਾ ਜਿਹਾ ਸ਼ਾਇਦ ਅੱਗੇ ਜਿਹੜਾ ਆ ਉਹ ਕੀਤਾ ਜਾ ਸਕਦਾ ਹੈ। ਸੋ ਬਹੁਤ ਵੱਡਾ ਇੱਕ ਜਿਹੜਾ ਹਰਜੋਤ ਸਿੰਘ ਜੀ ਉੱਥੇ ਪ੍ਰੋਬਲਮ ਜਿਹੜੀ ਆ ਕਹਿ ਸਕਦੇ ਹਾਂ ਉੱਥੇ ਆਮ ਲੋਕਾਂ ਦੇ ਲਈ ਜਿਹੜੀ ਆਉਣ ਜਾ ਰਹੀ ਆ। ਜਿਹੜਾ ਬੈਂਕ ਆਫ ਇੰਗਲੈਂਡ ਵੀ ਆ
ਉਹ ਕਹਿੰਦੇ ਵੀ ਜਦੋਂ 29 ਮਾਰਚ ਹੋ ਜਾਣੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਹ ਡੀਲ ਆ ਉਹ ਕਿੱਦਾਂ ਹੋਣੀ ਆ। ਯੂਰਪੀਅਨ ਸੰਘ ਵਾਲੀਆਂ ਜਿਹੜੀਆਂ ਕੰਪਨੀਆਂ ਹੋਣਗੀਆਂ ਜਾਂ ਜਿਹੜੇ ਮੁਲਕ ਹੋਣਗੇ ਉਹ ਕਿੱਦਾਂ ਹੋਣਗੇ, ਕੀ ਕਸਟਮ ਫੀਸਾਂ ਰੱਖੀਆਂ ਜਾਣਗੀਆਂ, ਕੀ ਕੁਛ ਹੋਊਗਾ, ਅਜੇ ਇਸ ਦੇ ਬਾਰੇ ਕੁਛ ਵੀ ਕਲੈਰਿਟੀ ਜਿਹੜੀ ਆ ਉਹ ਨਹੀਂ ਆ ਰਹੀ। ਇੱਥੋਂ ਤੱਕ ਕਿ ਪਿਛਲੇ ਦਿਨੀ ਜਿਹੜੇ ਸਾਬਕਾ ਉੱਥੋਂ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਜਿਹੜੇ ਆ ਉਹ ਵੀ ਕਹਿ ਰਹੇ ਸੀਗੇ, ਥਰੀਸਾ ਮੇ ਹੁਣਾਂ ਨੂੰ ਕਹਿ ਰਹੇ ਸੀਗੇ ਵੀ ਤੁਸੀਂ ਆਪਣੇ ਜਿਹੜੇ ਖਿਆਲੀ ਪੁਲਾਵ ਆ ਉਹਨਾਂ ਤੋਂ ਬਾਹਰ ਆਵੋ, ਇਹ ਜਿਹੜੀ ਡੀਲ ਇਸ ਟਾਈਮ ਤੁਹਾਡੇ ਕੋਲ ਪੂਰੀ ਬਣ ਨਹੀਂ ਰਹੀ, ਜਿੱਦਾਂ ਦੀ ਵੀ ਹੁਣ ਤੁਸੀਂ ਟਰਾਈ ਕਰ ਸਕਦੇ ਹੋ ਕਰੋ। ਤੁਸੀਂ ਅਜੇ ਵੀ ਕਹਿੰਦੇ ਟੋਨੀ ਬਲੇਅਰ ਦਾ ਕਹਿਣਾ ਸੀ ਇਹ ਅਜੇ ਵੀ ਸੋਚ ਰਹੇ ਆ ਵੀ ਸ਼ਾਇਦ ਜਿਹੜਾ ਇਸ ਦੇ ਵਿੱਚੋਂ ਕੁਛ ਨਾ ਕੁਛ ਇਹਨਾਂ ਨੂੰ ਕੁਝ ਪੋਜ਼ੀਟਿਵ ਜਾਂ ਕੁਛ ਚੰਗਾ ਜਿਹੜਾ ਚੀਜ਼ ਜਿਹੜੀ ਆ ਉਹ ਨਿਕਲ ਆਊਗੀ, ਪਰ ਲੱਗ ਨਹੀਂ ਰਿਹਾ। ਬੀਤੇ ਦਿਨੀ ਹਰਜੋਤ ਸਿੰਘ ਜੀ ਇੱਕ ਇੰਗਲੈਂਡ ਦਾ ਜਿਹੜਾ TV ਚੈਨਲ ਆ ਉਹ ਲਗਜ਼ਮਬਰਗ ਇੱਕ ਕੰਟਰੀ ਆ, ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਪੁੱਛ ਰਿਹਾ ਸੀਗਾ ਵੀ ਜੇ ਬ੍ਰੈਕਸਿਟ ਦੇ ਜਿਹੜੀ ਉਹ ਤੁਹਾਡੀ ਇੰਗਲੈਂਡ ਦੇ ਨਾਲ ਡੀਲ ਨਹੀਂ ਹੁੰਦੀ ਤਾਂ ਤੁਸੀਂ ਕੀ ਕਰੋਗੇ। ਕਹਿੰਦੇ ਮੈਂ ਕੀ ਕਰਨਾ, ਬ੍ਰੈਕਸਿਟ ਦਾ ਫੈਸਲਾ ਤੁਸੀਂ ਲਿਆ, ਤੁਸੀਂ ਸੋਚੋ, ਮੈਨੂੰ ਇਹਦੇ ਵਿੱਚ ਕਾਹਦੀ ਟੈਨਸ਼ਨ ਆ। ਸਾਡਾ ਤਾਂ ਜਿਹੜਾ ਕੰਮ ਆ ਉਹ ਬੜਾ ਸੋਹਣਾ ਯੂਰਪੀਅਨ ਸੰਘ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਹੁਣ ਹਰਜੋਤ ਸਿੰਘ ਜੀ ਥੋੜ੍ਹੀਆਂ ਆਵਾਜ਼ਾਂ ਉੱਥੇ ਤੇਜ਼ ਹੋ ਰਹੀਆਂ ਵੀ ਇੱਕ ਦੁਬਾਰਾ ਰੈਫਰੈਂਡਮ ਜਿਹੜਾ ਉਹ ਕਰਾਇਆ ਜਾਵੇ ਬ੍ਰੈਕਸਿਟ ਦੇ ਵਿੱਚੋਂ ਐਗਜ਼ਿਟ ਜਿਹੜਾ ਆ ਉਹ ਕਰਨ ਦੇ ਲਈ, ਪਰ ਉਸ ਨੂੰ ਆਲਰੇਡੀ ਜਿਹੜਾ ਆ ਉਹ ਨਕਾਰ ਦਿੱਤਾ ਗਿਆ ਆ ਥਰੀਸਾ ਮੇ ਦੇ ਦੁਆਰਾ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਆਈਸ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਕਹਿੰਦੇ 36 ਦੇ ਕਰੀਬ ਕੰਬੋਡੀਅਨ ਨੈਸ਼ਨਲ ਜਿਹੜੇ ਆ ਉਹ USA ਦੇ ਵਿੱਚੋਂ ਰਿਮੂਵ ਕੀਤੇ ਹੈਗੇ, ਜਿਨ੍ਹਾਂ ਦੇ ਉੱਤੇ ਮੋਸਟਲੀ ਕਹਿੰਦੇ ਕ੍ਰਿਮੀਨਲ ਕਨਵਿਕਸ਼ਨਸ ਲੱਗੀਆਂ ਹੋਈਆਂ ਸੀ, ਜਿਸ ਤਰ੍ਹਾਂ ਮਰਡਰ, ਮੈਨ ਸਲੌਟਰ, ਅਸੌਲਟ, ਜਿਹੜੇ ਇੱਦਾਂ ਦੇ ਚਾਰਜ ਲੱਗੇ ਹੋਏ ਸੀ। ਅਤੇ ਇਹਨਾਂ ਨੂੰ ਰਿਮੂਵਲ ਆਪਰੇਸ਼ਨਸ ਜਿਹੜਾ ਆਈਸ ਦਾ ਹੈਗਾ ਆ, ਅਤੇ ਏਅਰ ਆਪਰੇਸ਼ਨਸ ਫਲਾਈਟ ਜਿਹੜੀ ਆ ਉਹ ਐਲ ਪਾਸੋ ਟੈਕਸਸ ਤੋਂ 36 ਜਣਿਆਂ ਨੂੰ ਲੈ ਕੇ ਕੰਬੋਡੀਆ ਦੇ ਲਈ ਜਿਹੜੀ ਆ ਰਵਾਨਾ ਹੋ ਗਈ। ਸੋ ਆਪ ਵੀ ਆਪਣੇ ਜਹਾਜ਼ ਦੇ ਵਿੱਚ ਇਹ ਉਹਨਾਂ ਨੂੰ ਉੱਥੇ ਜਿਹੜੇ ਕੰਬੋਡੀਆ ਦੇ ਵਿੱਚ ਛੱਡ ਕੇ ਆਉਣਗੇ। ਜੀ ਬਿਲਕੁਲ। ਅਤੇ ਨਾਲ ਹੀ ਹਰਜੋਤ ਸਿੰਘ ਜੀ ਆਪਾਂ ਅੱਜ ਦੇ ਦਿਨ ਜਿਹੜੀ ਵੀਜ਼ਾ ਬੁਲੇਟਿਨ ਆ ਉਹ ਵੀ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਜਿਹੜੀ ਉਹ ਸ਼ੇਅਰ ਕਰਦੇ ਹੁੰਦੇ ਆ, ਅਤੇ ਕਿਉਂਕਿ ਜਨਵਰੀ 2019 ਦੀ ਆਲਰੇਡੀ ਵੀਜ਼ਾ ਬੁਲੇਟਿਨ ਆ ਚੁੱਕੀ ਹੋਈ ਆ। ਸੋ ਉਸ ਦੇ ਬਾਰੇ ਵੀ ਜੇ ਆਪਾਂ ਤਰੀਕਾ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਆ ਉਹ ਜ਼ਰੂਰ ਆਪਾਂ ਸ਼ੇਅਰ ਕਰੀਏ। ਸੋ ਜਿਹੜੀ ਪਹਿਲੀ F1 ਜਿਹੜੀ ਕੈਟੇਗਰੀ ਹੁੰਦੀ ਆ ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨ, ਉਹਨਾਂ ਦੇ ਲਈ ਜਿਹੜੀ ਇੰਡੀਆ ਵਾਲਿਆਂ ਦੇ ਲਈ ਤਰੀਕ ਜਿਹੜੀ 8 ਮਾਰਚ 2012 ਜਿਹੜੀ ਉਹ ਚੱਲ ਰਹੀ ਆ। F2A ਜਿਹੜੀ ਕੈਟੇਗਰੀ ਆ ਪਰਮਾਨੈਂਟ ਰੈਜ਼ੀਡੈਂਟ ਦੇ ਸਪਾਊਸਿਸ ਅਤੇ ਜਿਹੜੇ ਚਿਲਡਰਨ ਨੇ ਉਹਨਾਂ ਦੇ ਲਈ ਜਿਹੜੀ ਕੈਟੇਗਰੀ ਆ 1 ਦਸੰਬਰ 2017 ਤਰੀਕ ਜਿਹੜੀ ਉਹ ਚੱਲ ਰਹੀ ਆ। ਅਤੇ F2B ਕੈਟੇਗਰੀ 21 ਸਾਲ ਤੋਂ ਜਿਨ੍ਹਾਂ ਬੱਚਿਆਂ ਦੀ ਉਮਰ ਵੱਧ ਆ, ਪਰਮਾਨੈਂਟ ਰੈਜ਼ੀਡੈਂਟਸ ਦੇ ਮੁੰਡੇ ਕੁੜੀਆਂ ਜਿਨ੍ਹਾਂ ਦੀ 21 ਸਾਲ ਤੋਂ ਉਮਰ ਵੱਧ ਆ ਪਰ ਵਿਆਹੇ ਨੇ, ਅਣਵਿਆਹੇ ਨੇ, F2B ਕੈਟੇਗਰੀ ਉਸ ਦੇ ਲਈ ਤਾਰੀਖ ਜਿਹੜੀ ਆ ਉਹ 22 ਮਾਰਚ 2014 ਚੱਲ ਰਹੀ ਆ। F3 ਜਿਹੜੀ ਕੈਟੇਗਰੀ ਆ ਜਿਸ ਦੇ ਵਿੱਚ US ਸਿਟੀਜ਼ਨਸ ਦੇ ਵਿਆਹੇ ਮੁੰਡੇ ਕੁੜੀਆਂ ਨੇ, ਉਸ ਦੇ ਲਈ ਜਿਹੜੀ ਤਰੀਕ ਆ 8 ਜਨਵਰੀ 2007 ਜਿਹੜੀ ਉਹ ਚੱਲ ਰਹੀ ਆ। ਅਤੇ F4 ਕੈਟੇਗਰੀ US ਸਿਟੀਜ਼ਨਸ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ 1 ਜਨਵਰੀ 2005 ਚੱਲ ਰਹੀ ਆ। ਰਿਲੀਜੀਅਸ ਵੀਜ਼ੇ ਦੇ ਲਈ ਜਿਹੜੀ ਤਰੀਕ ਆ ਉਹ ਕਰੰਟ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਅਤੇ ਸੋ ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਜਿਹੜਾ ਇਸ ਟਾਈਮ ਕੰਮ ਚੱਲ ਰਿਹਾ ਆ। ਅਤੇ ਪਰ ਜਿੱਦਾਂ ਆਪਾਂ ਜੇ ਆਪਾਂ ਇਹੀ ਨਾਲ ਵੀ ਗੱਲ ਕਰਦੇ ਜਾਈਏ, ਜਿਹੜਾ ਪਬਲਿਕ ਚਾਰਜ ਦਾ ਜਿਹੜਾ ਮਸਲਾ ਆ ਉਹ ਵੀ ਇਸ ਟਾਈਮ ਕਿਸੇ ਤਣ ਪੱਤਣ ਜਿਹੜਾ ਉਹ ਲੱਗਾ ਨਹੀਂ ਨਜ਼ਰ ਆ ਰਿਹਾ। ਸੋ ਉਸ ਦੇ ਵਿੱਚ ਵੀ ਕਾਫੀ ਜਿਹੜਾ ਹੈ ਨਾ ਰੌਲਾ ਰੱਪਾ ਵੀ ਜਿਹੜਾ ਪੈ ਰਿਹਾ ਹੈ ਵੀ ਕੌਣ ਇਸ ਪਬਲਿਕ ਚਾਰਜ ਦੇ ਵਿੱਚ ਆਵੇਗਾ, ਕਿਹੜਾ ਨਹੀਂ ਆਵੇਗਾ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਯੂ ਵੀਜ਼ਾ ਵੀ ਜਿਹੜਾ ਹੁੰਦਾ ਆ ਉਸ ਦੇ ਬਾਰੇ ਵੀ ਜਿਹੜੀ ਤਰੀਕ ਆ ਉਹ ਆਈ ਥਿੰਕ ਕਾਫੀ ਜਿਹੜਾ ਸਮਾਂ ਉਸ ਦੇ ਵਿੱਚ ਡਿਲੇ ਜਿਹੜਾ ਇਸ ਟਾਈਮ ਚੱਲ ਰਿਹਾ ਹੈ। ਜੀ ਬਿਲਕੁਲ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨਾਲ ਰਿਲੇਟਡ ਹੈਗੀ ਆ। ਕਹਿੰਦੇ ਵੀ ਪਿਛਲੇ 4 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਅਤੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ 4 ਬਿਲੀਅਨ ਤੋਂ ਵੱਧ ਜਿਹੜੀ ਵਰਥ ਦੀ ਪ੍ਰੋਪਰਟੀ ਆ ਉਹ ਇੰਪਾਊਂਡ ਕੀਤੀ ਹੈਗੀ ਆ।
ਜਿਹਦੇ ਵਿੱਚ ਕਹਿੰਦੇ ਪਈ ਡਿਫਰੈਂਟ ਚੀਜ਼ਾਂ ਜਿੱਦਾਂ ਈਵਨ ਕਹਿੰਦੇ ਪਲੇਨ ਤੱਕ ਵੀ ਜਿਹੜੇ ਆ ਉਹਨਾਂ ਨੇ ਇੰਪਾਊਂਡ ਕੀਤੇ ਹੈਗੇ ਆ। ਸੋ ਹਿਊਮਨ ਰਿਮੇਨਸ ਬਹੁਤ ਸਾਰੇ ਜਿਹੜੇ ਮਰੇ ਹੋਏ ਲੋਕ ਆ ਉਹਨਾਂ ਦੇ ਜਿਹੜੀਆਂ ਕਹਿੰਦੇ ਆਪਾਂ ਅਸਥੀਆਂ ਵੀ ਕਹਿ ਸਕਦੇ ਹਾਂ ਵੀ ਵੱਖ ਤਰ੍ਹਾਂ ਦੀਆਂ ਕਾਰਾਂ, ਟਰੱਕ, ਪਿਕਅਪ ਅਤੇ ਜਿਹੜੇ ਹੈਲੀਕਾਪਟਰਸ, ਬਹੁਤ ਸਾਰਾ ਅਸਲਾ ਅਤੇ ਬਹੁਤ ਸਾਰੀਆਂ ਜਿਹੜੀਆਂ ਰੀਅਲ ਸਟੇਟ ਪ੍ਰੋਪਰਟੀਆਂ ਜਿਹੜੀਆਂ ਆ ਉਹ ਫੜੀਆਂ ਹੈਗੀਆਂ ਆ। ਸੋ ਜਿਹੜਾ 4 ਸਾਲਾਂ ਦੇ ਵਿੱਚ $4 ਬਿਲੀਅਨ ਤੋਂ ਵੱਧ ਜਿਹੜਾ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ ਅਤੇ ਜਿਹੜੀ ਆ ਬਾਰਡਰ ਪ੍ਰੋਟੈਕਸ਼ਨ ਆ ਉਹਨਾਂ ਵੱਲੋਂ ਜਿਹੜੀਆਂ ਇਹ ਫੜੀਆਂ ਗਈਆਂ ਹੈਗੀਆਂ ਆ। ਸੋ ਜੇ ਆਪਾਂ ਕਈ ਵਾਰ ਸੋਚਦੇ ਹਾਂ ਵੀ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ ਵਾਲੇ ਸ਼ਾਇਦ ਇਕੱਲੇ ਬੰਦਿਆਂ ਨੂੰ ਹੀ ਅਰੈਸਟ ਕਰਦੇ ਆ, ਅਤੇ ਇੰਨਾ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਸਮਾਨ ਆ ਉਹ ਵੀ ਜਿਹੜਾ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ ਵੱਲੋਂ ਫੜਿਆ ਗਿਆ ਹੈਗਾ ਆ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜਿਹੜੇ ਆ ਉਹ ਨਜ਼ਰ ਮਾਰਦੇ ਹਾਂ। ਜੀ ਬਿਲਕੁਲ, ਜਿਹੜਾ ਮੈਡੀਕਲ ਨਾਲ ਰਿਲੇਟਡ ਜਿਸ ਤਰ੍ਹਾਂ ਤੁਸੀਂ ਪਬਲਿਕ ਬੈਨੀਫਿਟ ਦੀ ਗੱਲ ਕਰਦੇ ਸੀ, ਉਹ ਬਹੁਤ ਵੱਡਾ ਇਸ਼ੂ ਬਣਿਆ ਆ, ਖਾਸ ਕਰਕੇ ਜਿਹੜੇ ਫ੍ਰੀ ਮੈਡੀਕਲ ਰਹਿ ਰਹੇ ਆ। ਸੋ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਲਾਇਰਸ ਆ ਉਹ ਇਹ ਕਹਿ ਰਹੇ ਆ ਵੀ ਜੇ ਤੁਸੀਂ ਪੋਲੀਟੀਕਲ ਅਸਾਈਲਮ 'ਤੇ ਤੁਹਾਨੂੰ ਨਹੀਂ ਲੈਣਾ ਚਾਹੀਦਾ, ਵੀ ਜੇ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਨਾ, ਜਾਂ ਗ੍ਰੀਨ ਕਾਰਡ ਵਾਲਿਆਂ ਨੇ 2 ਸਾਲ ਵਾਲਿਆਂ ਨੇ 10 ਸਾਲ ਦਾ ਕਰਨਾ, ਜਾਂ ਗ੍ਰੀਨ ਕਾਰਡ ਵਾਲਿਆਂ ਨੇ ਸਿਟੀਜ਼ਨ ਬਣਨਾ। ਸੋ ਇਹ ਜ਼ਰੂਰ ਤੁਸੀਂ ਜੇ ਕੋਈ ਇੱਦਾਂ ਦਾ ਬੈਨੀਫਿਟ ਜਾਂ ਵੈਲਫੇਅਰ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਪਬਲਿਕ ਬੈਨੀਫਿਟ ਲੈ ਰਹੇ ਆ, ਜਿਹੜਾ ਕਈ ਹਾਊਸ ਵੋਚਰ ਸਿਸਟਮ ਹੁੰਦਾ ਹੈਗਾ ਘਰਾਂ ਦਾ, ਅਤੇ ਉਹ ਤੁਸੀਂ ਜ਼ਰੂਰ ਆਪਣੇ ਵਕੀਲ ਨਾਲ ਗੱਲ ਕਰ ਲਿਓ, ਕਿਉਂਕਿ ਇਹ ਜਿਹੜਾ ਬੜਾ ਹੌਟ ਇਸ਼ੂ ਬਣਿਆ ਆ, ਕਿਤੇ ਬਾਅਦ ਦੇ ਵਿੱਚ ਕੋਈ ਪ੍ਰੋਬਲਮ 'ਚ ਨਾ ਫਸ ਜਾਏ। ਆਪਣੇ ਜਿਹੜਾ ਇਮੀਗ੍ਰੇਸ਼ਨ ਵਕੀਲ ਆ ਉਹਦੇ ਨਾਲ ਜ਼ਰੂਰ ਗੱਲ ਕਰ ਲਿਓ। ਆਪਾਂ ਤਾਂ ਸਿਰਫ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ, ਜੋ ਅੱਜ ਕੁਝ ਵਾਪਰ ਰਿਹਾ ਆ, ਕੀ ਨਿਊਜ਼ ਦੇ ਵਿੱਚ ਆ ਰਿਹਾ, ਉਹੀ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹੈਗੇ ਆ। ਜੀ ਬਿਲਕੁਲ, ਇਹ ਸਾਰੇ ਜਾਣੇ ਵਾਕਈ ਜਿਹੜਾ ਬਹੁਤ ਧਿਆਨ ਰੱਖਣ ਦੀ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ ਆ। ਸੋ ਜਿਹੜੇ ਯੂ ਵੀਜ਼ੇ ਦੇ ਲਈ ਜਿਹੜੀ ਰਸੀਟ ਡੇਟ ਜਿਹੜੀ ਹਰਜੋਤ ਸਿੰਘ ਜੀ ਉਹ ਚੱਲ ਰਹੀ ਆ ਨਵੰਬਰ 1, 2014 ਜਿਹੜੀ ਉਸ ਦੇ ਵਿੱਚ ਚੱਲ ਰਹੀ ਹੈ। ਅਤੇ ਜਿਹੜੀਆਂ ਤਰੀਕਾ ਵੀਜ਼ਾ ਬੁਲੇਟਿਨ ਦੇ ਵਿੱਚ ਦੱਸੀਆਂ ਆ ਮੈਂ, ਉਹ ਜਿਹੜਾ ਜ਼ਰੂਰ ਧਿਆਨ ਰੱਖਣ ਵੀ ਉਹ ਜਿਨ੍ਹਾਂ ਦੇ ਕਾਗਜ਼ ਪੱਤਰ ਆਉਣੇ ਜਿਹੜੇ ਸ਼ੁਰੂ ਹੋ ਜਾਂਦੇ ਆ, ਜਿਨ੍ਹਾਂ ਨੂੰ ਆਖਿਆ ਜਾਂਦਾ ਵੀ ਆਹ ਡਾਕੂਮੈਂਟਸ ਜਿਹੜੇ ਉਹ ਜਮ੍ਹਾਂ ਕਰਾਉਣੇ ਸ਼ੁਰੂ ਕਰੋ। ਸੋ ਉਹ ਡੇਟਸ ਜਿਹੜੀਆਂ ਰਾਈਟ ਨਾਲ ਚੱਲ ਰਹੀਆਂ, ਕਿਉਂਕਿ ਉਹਨਾਂ ਨੂੰ ਚਿੱਠੀਆਂ USCIS ਵੱਲੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ। ਇੱਕ ਚੀਜ਼ ਜਿਹੜੀ ਬਹੁਤ ਧਿਆਨ ਰੱਖਣ ਵਾਲੀ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਆ, ਆਪਣੇ ਐਡਰੈਸ ਦੀ। ਜੇ ਤੁਸੀਂ ਮੂਵ ਹੁੰਦੇ ਆ, ਜੇ ਤੁਹਾਡਾ ਐਡਰੈਸ ਚੇਂਜ ਹੁੰਦਾ ਆ, ਤੁਹਾਨੂੰ ਬਹੁਤ ਜ਼ਰੂਰੀ ਆ ਵੀ ਤੁਸੀਂ ਆਪਣਾ ਐਡਰੈਸ ਨਾਲ ਦੇ ਨਾਲ ਇੱਥੇ USCIS ਦੇ ਵਿੱਚ ਵੀ ਜਿੰਨੇ ਵੀ ਤੁਸੀਂ ਘੱਲੇ ਆ, ਕਿਉਂਕਿ ਬਹੁਤ ਸਾਰੀਆਂ ਅਜਿਹੇ ਡਾਕੂਮੈਂਟਸ ਹਰਜੋਤ ਸਿੰਘ ਜੀ ਹੁੰਦੇ ਆ, ਉਹਨਾਂ ਨੇ ਉਹਦੇ 'ਤੇ ਲਿਖਿਆ ਹੁੰਦਾ ਆ ਅਸੀਂ ਇਹਦੀ ਡੁਪਲੀਕੇਟ ਜਾਂ ਫੈਕਸ ਵੀ ਤੁਹਾਨੂੰ ਜਿਹੜਾ ਆ ਉਹ ਨਹੀਂ ਕਰਾਂਗੇ। ਜੇ ਤੁਹਾਨੂੰ ਮਿਲ ਗਿਆ ਤਾਂ ਮਿਲ ਗਿਆ, ਜੇ ਨਹੀਂ ਮਿਲਿਆ ਤਾਂ ਫਿਰ ਤੁਹਾਡੀ ਬੈਡ ਲੱਕ ਆ ਜਾਂ ਜੋ ਵੀ ਆ। ਸੋ ਇਹ ਕਈ ਵਾਰੀ ਐਡਰੈਸ ਚੇਂਜ ਹੋਣ ਕਰਕੇ, ਅਪਾਰਟਮੈਂਟ ਨੰਬਰ ਗਲਤ ਲਿਖਣ ਕਰਕੇ, ਜ਼ਿਪ ਕੋਡ ਜਿਹੜਾ ਗਲਤ ਲਿਖਣ ਕਰਕੇ ਬਹੁਤ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਆ ਉਹ ਆ ਜਾਂਦੀ ਆ। ਸੋ ਇਹ ਚੀਜ਼ ਤੁਹਾਡੀ ਐਡਰੈਸ ਆ ਹਮੇਸ਼ਾ ਹੀ ਅਪ ਟੂ ਡੇਟ ਹੋਣਾ ਜਿਹੜਾ ਉਹ ਚਾਹੀਦਾ ਆ, ਕਿਉਂਕਿ ਨੈਵਰ ਨੋ ਕਦੋਂ ਆਉਂਦਾ। ਨਾਲੇ ਅੱਜ ਕੱਲ੍ਹ ਤਾਂ ਬਹੁਤ ਈਜ਼ੀ ਆ, USPS ਦੇ ਜ਼ਰੀਏ ਆਉਂਦਾ। ਜੇ ਤੁਸੀਂ ਐਡਰੈਸ ਚੇਂਜ ਕਰਦੇ ਹੋ, ਜੇ ਉੱਥੇ ਤੁਸੀਂ ਨਹੀਂ ਕੀਤਾ, ਘੱਟੋ ਘੱਟ ਤੁਸੀਂ ਆਪਣੀ ਮੇਲ ਫਾਰਵਰਡ ਜਿਹੜੀ ਜਾ ਕੇ USPS ਦੇ ਵਿੱਚ ਜਾ ਕੇ ਤੁਸੀਂ ਉਹ ਕਰਾ ਸਕਦੇ ਹੋ। ਤੁਹਾਨੂੰ ਆਈ ਥਿੰਕ 1 ਸਾਲ ਤੱਕ ਜਿਹੜੀ ਉਹ ਫ੍ਰੀ ਸਰਵਿਸ ਜਿਹੜੀ ਉਸ ਚੀਜ਼ ਦੇ ਬਾਬਤ ਜਿਹੜੀ ਦਿੰਦੇ, ਉਹਦੇ ਵਿੱਚ ਤੁਹਾਨੂੰ ਮੌਕਾ ਹੁੰਦਾ ਆ ਵੀ ਤੁਸੀਂ ਬਾਕੀ ਸਾਰੇ ਥਾਵਾਂ ਦੇ ਉੱਤੇ ਆਪਣੀਆਂ ਬੈਂਕ ਸਟੇਟਮੈਂਟਾਂ ਜਾਂ ਜਦੋਂ ਵੀ ਤੁਸੀਂ ਐਡਰੈਸ ਚੇਂਜ ਹੁੰਦਾ ਆ ਵੀ ਉਹ ਤੁਸੀਂ ਕਰ ਲਓ। ਜੀ ਅਗਲੀ ਖਬਰ ਵੱਲ ਚੱਲੀਏ। ਇੱਕ ਮਜ਼ੂਰੀ ਤੋਂ ਆ ਰਹੀ ਹੈ। ਮਜ਼ੂਰੀ ਦੇ ਵਿੱਚ ਕਹਿੰਦੇ ਇੱਕ ਲੇਡੀ ਜਿਹੜੀ ਆ ਉਹਦੇ ਕੋਲ ਇੱਕ ਛੋਟਾ ਜਿਹਾ ਘਰ ਸੀਗਾ। ਅੱਜ ਕੱਲ੍ਹ ਜਿਹੜੇ ਆ ਛੋਟੇ ਘਰ ਆ ਉਹਨਾਂ ਦਾ ਬਹੁਤ ਰਿਵਾਜ ਚੱਲਿਆ। ਤੁਹਾਨੂੰ ਪਤਾ ਹੈ ਵੀ ਨਿੱਕੇ ਨਿੱਕੇ ਘਰ ਜਿਹੜੇ ਲਗਭਗ 10x10 ਦੇ 15x15 ਦੇ ਇਹ ਹੈਗੇ ਆ, ਅਤੇ ਉਹ ਜਿਹੜਾ ਘਰ ਸੀਗਾ ਉਹ ਕਿਸੇ ਨੇ ਚੋਰੀ ਕਰ ਲਿਆ। ਹਾਊਸ ਸਪਰਿੰਗਸ ਮਜ਼ੂਰੀ ਤੋਂ ਜਿਹੜਾ ਆ ਉਹ ਚੋਰੀ ਕਰ ਲਿਆ ਸੀ। ਬਾਅਦ ਦੇ ਵਿੱਚ ਜਦੋਂ ਪੁਲਿਸ ਰਿਪੋਰਟ ਹੋਈ ਅਤੇ ਉਹਨੂੰ ਲੱਭਿਆ ਗਿਆ 30 ਮੀਲ ਦੂਰੋਂ ਜਿਹੜਾ ਆ ਉਸ ਬੀਬੀ ਦਾ ਜਿਹੜਾ ਨਿੱਕਾ ਜਿਹਾ ਘਰ ਆ ਉਹ ਲੱਭਿਆ। ਸੋ ਦੇਖੋ ਘਰੇ ਹੀ ਕਿਸੇ ਦਾ ਜਿਹੜਾ ਆ ਚੋਰੀ ਕਰਕੇ ਚੋਰ ਲੈ ਗਏ। ਦੇਖੋ ਹੁਣ ਘਰ ਜਦੋਂ ਹੈ ਹੀ ਪਈਆਂ ਦੇ ਉੱਤੇ, ਇੱਥੇ ਤਾਂ ਜਿਹੜਾ ਆ ਚੋਰ ਤਾਂ ਛੱਡਦੇ ਕੱਖ ਨਹੀਂ ਵੀ ਇਹਨਾਂ ਦਾ ਜਿਹੜਾ ਇੱਦਾਂ ਦੇ ਹਾਲਾਤ ਜਿਹੜੇ ਉੱਥੇ ਕੀਤੇ ਹੋਏ ਨੇ। ਸੋ ਬਾਕੀ ਜਿਹੜੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਵੀ ਜਿਹੜੀ ਦੱਸ ਰਹੇ ਹੋ ਵੀ ਅਸੀਂ ਤੁਹਾਨੂੰ ਜਿਹੜੀਆਂ ਨਿਊਜ਼ ਜਿਹੜੇ ਆ ਉਸ ਦੇ ਬਾਰੇ ਜਾਣਕਾਰੀ ਜਿਹੜੀ ਦਿੰਦੇ ਰਹਿੰਦੇ ਆ। ਸੋ ਪਲੀਜ਼ ਧਿਆਨ ਰੱਖਿਆ ਕਰੋ।
ਕੀ ਜਿਹੜਾ ਉਸ ਦੇ ਵਿੱਚ ਜਿਹੜਾ ਹੋ ਰਿਹਾ ਆ, ਕੀ ਜਿਹੜੇ ਪਬਲਿਕ ਚਾਰਜਿਸ ਨੂੰ ਲੈ ਕੇ ਹੁਣ ਚੀਜ਼ਾਂ ਜਿਹੜੀਆਂ ਹੋਣਗੀਆਂ। ਅਤੇ ਇੱਕ ਜਿਹੜਾ ਇਸ ਟਾਈਮ ਹੋਰ ਨਵਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਮਸਲਾ ਵੀ ਬਣਿਆ ਜਾ ਰਿਹਾ ਆ। ਦੇਖੋ ਨੈਚੁਰਲਾਈਜੇਸ਼ਨ ਹੋ ਕੇ ਅੱਗੇ ਅਮਰੀਕਾ ਦੇ ਵਿੱਚ ਲੋਕ ਸਿਟੀਜ਼ਨ ਬਣਦੇ ਸੀ, ਅਤੇ ਆਪਾਂ ਰੀਸੈਂਟਲੀ ਤੁਹਾਨੂੰ ਦੱਸਿਆ ਵੀ ਸੀਗਾ ਟਰੰਪ ਪ੍ਰਸ਼ਾਸਨ ਨੇ LA ਦੇ ਵਿੱਚ ਇੱਕ ਵਿਸ਼ੇਸ਼ ਨਵਾਂ ਸੈਂਟਰ ਜਿਹੜਾ ਬਣਾਇਆ ਆ, ਜਿਨ੍ਹਾਂ ਦਾ ਕੰਮ ਹੀ ਇਹ ਜਿਹੜਾ ਹੈਗਾ ਆ ਚੈੱਕ ਕਰਨਾ ਵੀ ਜਿਨ੍ਹਾਂ ਕੇਸਾਂ ਦੇ ਉੱਤੇ ਸ਼ੱਕ ਹੈਗਾ ਆ ਉਹਨਾਂ ਨੂੰ ਵੀ ਇਹਦੇ ਵਿੱਚ ਨਾਮ ਉਹਨਾਂ ਨੇ ਗਲਤ ਜਾਂ ਮਲਟੀਪਲ ਵਰਤੇ ਨੇ, ਫਿੰਗਰਪ੍ਰਿੰਟ ਜਿਹੜੇ ਆ ਉਹ ਕੁਛ ਆ, ਜਾਂ ਝੂਠ ਉਹਨਾਂ ਨੇ ਆਪਣੀ ਇਸ ਇਮੀਗ੍ਰੇਸ਼ਨ ਫਾਰਮਸ ਦੇ ਉੱਤੇ ਬੋਲਿਆ ਆ, ਉਹਨਾਂ ਨੂੰ ਡੀਨੈਚੁਰਲਾਈਜੇਸ਼ਨ ਜਿਹੜਾ ਆ ਉਹ ਕੀਤਾ ਜਾਵੇ। ਕਈ ਜਿਹੜੇ ਲੋਕ ਇਹ ਕਿਆਸਰਾਈਆਂ ਜਿਹੜੀਆਂ ਲਾ ਰਹੇ ਆ ਵੀ ਜੇ ਹੋਰ ਕੋਈ ਹੀਲਾ ਵਸੀਲਾ ਜਿਹੜਾ ਉਹ ਨਾ ਚੱਲਿਆ ਤਾਂ ਇਹ ਜਿਹੜਾ ਪ੍ਰਸ਼ਾਸਨ ਆ ਲੋਕਾਂ ਨੂੰ ਸਿਟੀਜ਼ਨ ਬਣਿਆਂ ਨੂੰ ਡੀਨੈਚੁਰਲਾਈਜ਼ ਕਰਨ ਦੇ ਵੱਲ ਨੂੰ ਵੀ ਜਿਹੜਾ ਆ ਉਹ ਵੱਧ ਸਕਦਾ ਆ। ਰੀਸੈਂਟਲੀ ਆਪਾਂ ਦੇਖਿਆ ਸੀ ਥੋੜ੍ਹੇ ਸਮੇਂ ਦੇ ਵਿੱਚ 1-2 ਕੇਸ ਜਿਹੜੇ ਆ ਉਹ ਡੀਨੈਚੁਰਲਾਈਜੇਸ਼ਨ ਸਿਟੀਜ਼ਨਸ਼ਿਪ ਰਿਵੋਕ ਕਰਨ ਦੇ ਜਿਹੜੇ ਆ ਉਹ ਆਏ ਸੀ। ਪੰਜਾਬੀ ਦਾ ਵੀ ਇੱਕ ਆਇਆ ਸੀ ਨਿਊਯਾਰਕ ਤੋਂ, ਉਸ ਕਿਸ ਤਰ੍ਹਾਂ ਗਲਤ ਵਿਆਹ ਕੀਤਾ ਸੀ ਦੂਸਰੀ ਵਾਰੀ, ਰਾਈਟ, ਨਾਮ ਜਿਹੜਾ ਉਸਨੇ ਜਿਹੜਾ ਗਲਤ ਵਰਤਿਆ ਸੀ, ਵਿਆਹ ਚਾਹੇ ਉਸਨੇ ਠੀਕ ਹੀ ਕੀਤਾ ਸੀਗਾ ਵੀ ਨਾਮ ਕਿਉਂਕਿ ਉਸਨੇ ਮਲਟੀਪਲ ਵਰਤੇ ਸੀ, ਉਹਦੇ ਕੇਸ ਦੇ ਵਿੱਚ ਉਹਨਾਂ ਨੂੰ ਉਹ ਪਤਾ ਲੱਗਾ, ਉਹਨਾਂ ਨੇ ਜਿਹੜਾ ਆ ਉਹਦੀ ਉਹ ਰਿਵੋਕ ਕਰਤੀ, ਗ੍ਰੀਨ ਕਾਰਡ ਵੀ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਖੋਹ ਲਿਆ ਗਿਆ ਸੀਗਾ। ਸੋ ਇਟ ਕੁਡ ਬੀ ਐਨੀਥਿੰਗ। ਸੋ ਹਮੇਸ਼ਾ ਆਪਣੇ ਪੇਪਰ ਵਰਕ ਨੂੰ ਜਿਹੜਾ ਆ ਉਹ ਤੁਸੀਂ ਅਪ ਟੂ ਡੇਟ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਰੱਖੋ। ਸੋ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਅਗਲੀ ਜਿਹੜੀ ਹੈ ਜੈਮਨ ਦੇ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ। ਅੱਜ ਫਿਰ ਸਾਊਦੀ ਅਰੇਬੀਆ ਵਾਲਿਆਂ ਨੇ ਜੈਨਮ ਦਾ ਜਿਹੜਾ ਇੱਕ ਏਅਰਵੇਸ ਹੈਗਾ ਆ, ਉੱਥੇ ਦੇ ਜਿਹੜਾ ਏਅਰਪੋਰਟ ਆ ਉਹਦੇ ਲਾਗੇ ਸਨਾਨਾ ਕਰਕੇ ਆ, ਅਤੇ ਸਾਨਾ ਇੰਟਰਨੈਸ਼ਨਲ ਏਅਰਪੋਰਟ ਉੱਥੇ ਜਿਹੜਾ ਆ ਅਟੈਕ ਕਰ ਦਿੱਤਾ ਅਤੇ ਕਾਫੀ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈਗੀ ਆ। ਕਹਿੰਦੇ ਵੀ ਯੈਮਨ ਨੂੰ ਇੱਕ ਤਰ੍ਹਾਂ ਨਾਲ USA ਨੇ ਵੀ ਬਾਈਕਾਟ ਕੀਤਾ ਹੋਇਆ ਅਤੇ ਉੱਥੋਂ ਇੱਥੇ ਲੋਕ ਆ ਨਹੀਂ ਸਕਦੇ। ਪਿਛਲੇ ਕਈ ਮਹੀਨਿਆਂ ਤੋਂ ਰੌਲਾ ਪਿਆ, ਇੱਕ ਜਿਹੜਾ ਬੱਚਾ 2 ਸਾਲਾਂ ਦਾ ਆ, US ਬੋਰਨ ਹੈਗਾ ਆ, ਉਹ ਡੈਥ ਬੈੱਡ ਦੇ ਉੱਤੇ ਆ ਅਤੇ ਉਹਦੀ ਮਦਰ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਸੀ। ਅੱਜ ਅਸੀਂ ਨਿਊਜ਼ ਸੁਣ ਰਹੇ ਸੀ ਵੀ ਕਿਸ ਤਰ੍ਹਾਂ ਉਹਨੂੰ ਵੀਜ਼ਾ ਦਿੱਤਾ ਗਿਆ। ਹੋਪਫੁਲੀ ਉਹ ਆਪਣਾ ਜਿਹੜਾ US ਬੋਰਨ ਬੱਚਾ ਜਿਹੜਾ ਉਹਦੀ ਕਹਿੰਦੇ US ਸਿਟੀਜ਼ਨ ਹਸਬੈਂਡ ਅਤੇ ਉਹਦੀ ਡੈਥ ਦੇ ਉੱਤੇ ਕਹਿੰਦੇ ਵੀ ਉਹ ਜੁਆਇਨ ਕਰ ਸਕੂਗੀ। ਅਤੇ ਵਾਰਬਰਾ ਲੀ ਜਿਹੜੇ ਆ ਕਾਂਗਰਸ ਵੂਮਨ LA ਤੋਂ, ਉਹਨਾਂ ਨੇ ਉਹਦਾ ਕੇਸ ਜਿਹੜਾ ਆ ਉਹਦੀ ਸਪੋਰਟ ਕੀਤੀ। ਅਤੇ ਪਰ ਜੈਮਨ ਦੀ ਜੇ ਸਿਚੁਏਸ਼ਨ ਦੇਖਦੇ ਜਾਈਏ 5,30,000 ਲੋਕ ਕਹਿੰਦੇ ਉੱਥੋਂ ਡਿਸਪਲੇਸ ਹੋ ਚੁੱਕੇ ਆ ਹੁਣ ਤੱਕ। ਆਕਸਫੈਮ ਦੇ ਮੁਤਾਬਕ 60,000 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਅਤੇ ਬਹੁਤ ਹੀ ਜ਼ਿਆਦਾ ਜਿਹੜੀ ਆ ਭੁੱਖ ਮਰੀ ਆ। 60,000 ਲੋਕਾਂ ਦੀ ਜਿਹੜੀ ਆ ਇੰਟਰਨੈਸ਼ਨਲ ਗਰੁੱਪ ਜਿਹੜਾ ਟਰੈਕ ਕਰ ਰਿਹਾ, ਪਰ ਜਿਹੜੀ UN ਆ ਉਹ ਸਿਰਫ 10,000 ਹੀ ਦੱਸ ਰਹੀ ਹੈ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਸਿੱਖਾਂ ਬਾਰੇ ਜਿੰਨਾ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਹ ਗੌਰਮੈਂਟ ਦੇ ਕੁਛ ਫਿਗਰ ਆ, ਜਿਹੜੇ ਆਮ ਆ ਉਹ ਬਹੁਤ ਜ਼ਿਆਦਾ ਫਿਗਰ ਆ। ਸੋ ਬਹੁਤ ਜਿਹੜੇ ਦੁਨੀਆ ਦੇ ਮੁਲਕ ਹੈਗੇ ਆ ਉੱਥੇ ਭੁੱਖਮਰੀ ਵੀ ਚੱਲ ਰਹੀ ਆ, ਵਾਰ ਵੀ ਚੱਲ ਰਹੀ ਆ। ਸੋ ਆਪਾਂ ਇੱਦਾਂ ਦੇ ਮੁਲਕ ਦੇ ਵਿੱਚ ਰਹਿੰਦੇ ਆ, ਆਪਾਂ ਦੇਖਦੇ ਕਈ ਵਾਰੀ ਜਿਹੜਾ ਫੂਡ ਆ ਜਿੱਦਾਂ ਅੰਦਾਜ਼ਾ ਨਹੀਂ ਲਾ ਸਕਦੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਸਟ ਕਰਦੇ ਹੈਗੇ ਆ। ਅਤੇ ਆਪਾਂ ਨੂੰ ਜਿਹੜਾ ਆ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਵੀ ਜੇ ਸਾਨੂੰ ਵਾਹਿਗੁਰੂ ਨੇ ਇੰਨਾ ਕੁਛ ਦਿੱਤਾ ਆ ਵੀ ਕਿਤੇ ਦੁਨੀਆ 'ਚ ਕੋਈ ਬੰਦਾ ਹੈਗਾ ਉਹ ਗਰੀਬ ਵੀ ਹੈਗਾ ਜਿਹਨੂੰ ਰੋਟੀ ਨਹੀਂ ਮਿਲਦੀ, ਉਹਦਾ ਧਿਆਨ ਰੱਖਣਾ ਚਾਹੀਦਾ। ਕਿਸੇ ਦੀ ਹੈਲਪ ਕਰਨੀ ਚਾਹੀਦੀ ਆ। ਆਪਾਂ ਇਹ ਨਹੀਂ ਕਹਿੰਦੇ ਵੀ ਕਿਹੜੀ ਔਰਗਨਾਈਜੇਸ਼ਨ ਦੀ ਹੈਲਪ ਕਰਨੀ ਚਾਹੀਦੀ ਹੈਗੀ ਆ। ਇਹ ਗੱਲਾਂ ਨੂੰ ਜਿਹੜਾ ਆ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈਗਾ ਆ। ਜੀ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ। ਅਤੇ ਜਾਂਦੇ ਜਾਂਦੇ ਵੀ ਦੱਸ ਜਾਈਏ ਵੀ ਜਿਹੜੇ ਪੌਲ ਰਾਇਨ ਆ ਉਹਨਾਂ ਦਾ ਅਖੀਰਲਾ ਜਿਹੜਾ ਸੈਸ਼ਨ ਹੋਣਾ ਆ ਐਜ਼ ਏ US ਹਾਊਸ ਦੇ ਜਿਹੜੇ ਸਪੀਕਰ ਦੇ ਵਜੋਂ, ਕਿਉਂਕਿ ਇਹ ਖੁਦ ਵੀ ਹੁਣ ਜਿਹੜੇ ਆ ਆਪਣੇ ਆਪ ਨੂੰ ਸੇਵਾ ਮੁਕਤ ਖੁਦ ਨੂੰ ਹੀ ਜਿਹੜਾ ਆ ਉਹ ਕਰ ਰਹੇ ਆ, ਸੰਨਿਆਸ ਲੈ ਰਹੇ ਨੇ ਇਸ ਟਾਈਮ ਪੂਰੇ ਜਿਹੜੇ ਆਪਣੇ ਰਾਜਨੀਤੀ ਕਰੀਅਰ ਤੋਂ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਜੀ ਮੇਰੇ ਵੱਲੋਂ, ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਜ਼ਿੰਦਗੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ